ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਨਵੀਂ ਸੰਸਦ ਬਣਾਉਣ ਤੇ ਰੋਕ ਲਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਨਾ। ਹਾਂਜੀ ਬਿਲਕੁਲ। ਦੇਖੋ ਇਹ ਨਾ ਇੱਕ ਬਹੁਤ ਵੱਡਾ ਪ੍ਰੋਜੈਕਟ ਆ, ਨਰਿੰਦਰ ਮੋਦੀ ਦਾ ਕਹਿ ਲਓ ਕਿ ਡ੍ਰੀਮ ਪ੍ਰੋਜੈਕਟ ਆ ਇਹ, ਜਿਹਦੇ ਚ ਜਿੱਦਾਂ ਆਪਾਂ ਤੁਸੀਂ ਇੱਕ ਸ਼ਬਦ ਸੁਣਦੇ ਹੋਗੇ ਖਬਰਾਂ ਚ, ਸਾਊਥ ਬਲਾਕ, ਨਾਰਥ ਬਲਾਕ, ਜੀ ਰਾਸ਼ਟਰਪਤੀ ਭਵਨ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ। ਜਿਹਨੇ ਦਿੱਲੀ ਵੇਖਿਆ ਉਹਨੂੰ ਪਤਾ ਹੀ ਹੈ ਇਸ ਇਲਾਕੇ ਦਾ। ਤਾਂ ਮਤਲਬ ਕਿ ਇਸ ਸਾਰੇ ਏਰੀਏ ਨੂੰ ਇਹ ਰੀਬਿਲਡ ਕਰਨਾ ਚਾਹੁੰਦੇ ਆ, ਦੁਬਾਰਾ ਬਣਾਉਣਾ ਚਾਹੁੰਦੇ ਆ। ਜਿਹੜੀ ਸੰਸਦ ਆ, ਮਤਲਬ ਕਿ ਜੋ ਸੈਂਟਰਲ ਹਾਲ ਆ, ਲੋਕ ਸਭਾ, ਫਿਰ ਜਿਹੜੀ ਰਾਜ ਸਭਾ, ਇਹ ਸਾਰਾ ਕੁਛ ਹੈ ਜਿਹੜਾ ਮਤਲਬ ਕਿ ਨਵਾਂ ਉਸਾਰਨਾ ਚਾਹੁੰਦੇ ਆ ਨਰਿੰਦਰ ਮੋਦੀ ਸਾਹਿਬ। ਕਿਉਂਕਿ ਉਹ ਤੁਹਾਨੂੰ ਪਤਾ ਹੀ ਆ, ਅੰਗਰੇਜ਼ਾਂ ਦੇ ਰਾਜ ਕਾਲ ਦੇ ਵਿੱਚ ਸਾਰਾ ਕੁਛ ਬਣਿਆ ਸੀਗਾ। ਉਸ ਤੋਂ ਬਾਅਦ ਇਹਨਾਂ ਦਾ ਮੰਨਣਾ ਇਹ ਆ ਕਿ ਇਹ ਹੁਣ ਬਹੁਤ ਬਿਲਡਿੰਗ ਪੁਰਾਣੀ ਹੋ ਗਈ ਆ, ਸਾਨੂੰ ਨਵੀਂ ਉਸਾਰ ਲੈਣੀ ਚਾਹੀਦੀ ਆ। ਸੋ ਇਹਨਾਂ ਨੇ ਬਹੁਤ ਵੱਡਾ ਪ੍ਰੋਜੈਕਟ ਲਿਆਂਦਾ ਸੀਗਾ ਔਰ ਇਹਦੇ ਵਾਸਤੇ ਮੇਰੇ ਖਿਆਲ ਦੇ ਨਾਲ ਟੈਂਡਰਿੰਗ ਵੀ ਹੋ ਚੁੱਕੀ ਆ। ਠੇਕਾ ਗੁਜਰਾਤੀ ਕੰਪਨੀ ਨੂੰ ਮਿਲਿਆ ਵਾ ਤੇ ਇਹਦੇ ਤੇ ਦੱਸਦੇ ਆ ਕਿ 20,000 ਕਰੋੜ ਰੁਪਈਆ ਮਿਨੀਮਮ ਖਰਚ ਆਉਣਾ ਵਾ। ਔਰ ਇਸ ਤੋਂ ਇਲਾਵਾ ਪਹਿਲਾਂ ਜਿਹੜੀ ਡੇਟ ਸੀਗੀ ਕਿ 2024 ਤੱਕ ਬਣ ਜਾਊਗਾ, ਉਹ ਤੇ ਚਲੋ ਮੇਰੇ ਖਿਆਲ ਦੇ ਨਾਲ ਹੁਣ ਕੰਮ ਟਲੂਗਾ ਇੱਕ ਵਾਰੀ, ਕਿਉਂਕਿ ਤੁਹਾਨੂੰ ਪਤਾ ਹੀ ਹਾਲਾਤ ਜਿਸ ਤਰ੍ਹਾਂ ਦੇ ਬਣੇ ਸਨ। ਸੋ ਇਹ ਸਾਰੀ ਰੂਪ ਰੇਖਾ ਹੈ, ਇਹਨੂੰ ਸੈਂਟਰ ਵਿਸਟਾ ਪ੍ਰੋਜੈਕਟ ਕਹਿ ਦਿੰਦੇ ਆ। ਜੇ ਇਹਦਾ ਨਾਮ ਜਾਣਨਾ ਹੋਵੇ ਜਾਂ ਇਹਦੇ ਬਾਰੇ ਕੋਈ ਤਫਸੀਲ ਹੋਰ ਵਧੇਰੇ ਜਾਣਨੀ ਹੋਵੇ, ਤੁਸੀਂ ਗੂਗਲ ਤੇ ਸਰਚ ਕਰ ਲਿਓ, ਹੋਰ ਚੀਜ਼ਾਂ ਵੀ ਮਿਲ ਜਾਣਗੀਆਂ ਕਿ ਕਦੋਂ ਇਹ ਚੱਲੀ ਸੀਗੀ ਲੋਕ ਸਭਾ, ਕਦੋਂ ਅੰਗਰੇਜ਼ਾਂ ਨੇ ਬਣਾਈ, ਉਹ ਸਾਰਾ ਕੁਛ ਡਾਟਾ ਹੈਗਾ ਉਹਦੇ ਵਿੱਚ। ਤਾਂ ਖੈਰ ਆਪਾਂ ਉਸ ਤਫਸੀਲ 'ਚ ਨਾ ਜਾਂਦੇ ਹੋਏ ਇਹਦੀ ਗੱਲ ਕਰਦੇ ਹਾਂ। ਤਾਂ ਇਹ ਇੱਕ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀਗੀ ਕਿ ਭਾਈ ਇਸ ਪ੍ਰੋਜੈਕਟ ਤੇ ਰੋਕ ਲਾਉਣ ਦੇ ਹੁਕਮ ਦਿੱਤੇ ਜਾਣ। ਤਾਂ ਸੁਪਰੀਮ ਕੋਰਟ ਨੇ ਆਖਿਆ ਕਿ ਕੋਈ ਤੁੱਕ ਹੀ ਨਹੀਂ ਬਣਦਾ, ਕਾਹਤੋਂ ਰੋਕ ਲਾਉਣੀ ਆਪਾਂ। ਕਹਿੰਦੇ ਕਿਉਂਕਿ ਇਹਦੇ ਤੇ ਹੁਣ ਕੋਈ ਕੰਮ ਚੱਲ ਹੀ ਨਹੀਂ ਰਿਹਾ ਤੇ ਕੋਈ ਜਲਦਬਾਜ਼ੀ ਨਹੀਂ ਹੈ, ਕਹਿੰਦੇ ਇਸ ਮੁੱਦੇ ਤੇ ਬਾਅਦ ਦੇ ਵਿੱਚ ਸੁਣਵਾਈ ਕਰ ਸਕਦੇ ਆ। ਤਾਂ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਮਤਲਬ ਕਿ ਉਹਨਾਂ ਦਾ ਸਿੱਧਾ ਸਪਸ਼ਟ ਕਹਿਣਾ ਵਾ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦਾ ਕਿ ਵੇਖੋ ਅਸੀਂ ਹਾਲ ਦੀ ਘੜੀ ਇਹਦੇ ਤੇ ਰੋਕ ਲਾਉਣੀ ਜਲਦਬਾਜ਼ੀ ਸਮਝ ਸਕਦੇ ਹਾਂ, ਕਿਉਂਕਿ ਬਾਅਦ ਦੇ ਵਿੱਚ ਸੁਣਵਾਈ ਹੁੰਦੀ ਰਹੂਗੀ, ਕਿਉਂਕਿ ਇਹ ਕਿਹੜਾ ਪ੍ਰੋਜੈਕਟ ਹਾਲੇ ਸ਼ੁਰੂ ਹੋਇਆ ਜਾਂ ਇਹਦੇ ਤੇ ਕੰਮ ਚੱਲਦਾ ਪਿਆ। ਤਾਂ ਖੈਰ ਇਹ ਜਿਹੜੀ ਰੋਕ ਲਾਉਣ ਦੀ ਮੰਗ ਸੀ ਉਹ ਖਾਰਜ ਕਰ ਦਿੱਤੀ ਗਈ ਹੈ। ਪਰ ਮੇਰੇ ਖਿਆਲ ਦੇ ਨਾਲ, ਮੇਰਾ ਜਾਤੀ ਨਜ਼ਰੀਆ ਕਿ ਇਹ ਪ੍ਰੋਜੈਕਟ ਕਿਉਂਕਿ ਕੰਮ ਤੇ ਚੱਲੀ ਜਾਂਦਾ, ਕਿਹੜਾ ਉੱਥੇ ਹੁਣ ਇਹ ਧੁੱਪੇ ਬਹਿੰਦੇ ਜਾ ਕੇ, ਸਾਰਾ ਉੱਥੇ ਕੰਮ ਸਦਨ ਦਾ ਚੱਲਦਾ ਹੀ ਆ। ਉਹਨੂੰ ਬਾਹਲੀ ਗੱਲ ਹੈ ਤੇ ਕੋਈ ਕਰ ਸਕਦੇ, ਰਿਪੇਅਰ ਵਗੈਰਾ ਕਰਾ ਸਕਦੇ ਜਿੱਥੇ ਹੈਗਾ। ਬਾਕੀ ਕੋਈ ਇੰਨਾ ਕੋਈ ਖਸਤਾ ਹਾਲ ਵੀ ਨਹੀਂ ਹੈਗਾ। ਸੋ ਇਹਨਾਂ ਨੂੰ ਇਹ ਪ੍ਰੋਜੈਕਟ ਸਗੋਂ ਟਾਲਣਾ ਚਾਹੀਦਾ, ਆਪਣੇ ਆਪ ਹੀ ਟਾਲ ਦੇਣਾ ਚਾਹੀਦਾ, ਕਿਉਂਕਿ 20,000 ਕਰੋੜ ਮੰਨ ਕੇ ਚੱਲਦੇ। ਮੈਂ ਤੁਹਾਨੂੰ ਮਿਨੀਮਮ ਦੱਸਿਆ ਕਿ 20,000 ਕਰੋੜ, ਕਿਉਂਕਿ ਯਾਦ ਹੈ ਨਾ ਪਟੇਲ ਦੀ ਮੂਰਤੀ ਫਿਰ ਚਲਦੀ ਚਲਦੀ ਕਿੱਥੇ ਪਹੁੰਚ ਗਈ ਸੀਗੀ। ਇਹ ਤਾਂ ਉਸ ਤੋਂ ਵੀ ਵੱਡਾ ਪ੍ਰੋਜੈਕਟ ਹੋਆ। ਤਾਂ ਇਹ ਰਕਮ ਜਿਹੜੀ ਆ ਤੈਅ ਕੀਤੀ ਹੋਈ ਹੋਰ ਵੀ ਵੱਧ ਸਕਦੀ ਹੈ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਚਲੋ ਪਹਿਲਾਂ ਤੇ ਕੰਮ ਠੀਕ ਸੀਗਾ, ਜੇ ਬੰਦਾ ਸਰਦਾ ਪੁੱਜਦਾ ਤੇ ਉਹਨੂੰ ਚੋਚਲੇ ਕਰ ਲੈਣੇ ਚਾਹੀਦੇ, ਕੋਈ ਹਰਜ ਵੀ ਨਹੀਂ। ਜਿਹੜਾ ਫਾਕੇ ਕੱਟਦਾ ਉਹਨੂੰ ਚੋਚਲੇ ਜਿਹੜੇ ਆ ਉਹ ਪਾਉਂਦੇ ਨਹੀਂ ਆ। ਸੋ ਇਸ ਕਰਕੇ ਹੁਣ ਇਹਨਾਂ ਨੂੰ ਆਪਣੇ ਆਪ ਹੀ ਇਸ ਪ੍ਰੋਜੈਕਟ ਤੋਂ ਪਿੱਛੇ ਮੁੜਨਾ ਚਾਹੀਦਾ ਇੱਕ ਦਫਾ, ਕਿਉਂਕਿ ਬਹੁਤ ਵੱਡੀ ਰਕਮ ਆ। 20-30,000 ਕਰੋੜ ਰੁਪਈਆ ਬਹੁਤ ਵੱਡੀ ਰਕਮ ਆ। ਕੇਂਦਰੀ ਮੁਲਾਜ਼ਮਾਂ ਦੀਆਂ ਤੇ ਇਹ ਪੈਨਸ਼ਨਾਂ ਜਿਹੜੀਆਂ ਉਹਦੇ ਪੱਤੇ ਰੋਕ ਰਹੇ ਆ, ਤਨਖਾਹਾਂ ਜਿਹੜੀਆਂ ਉਹ ਰੋਕ ਰਹੇ ਆ, ਬਹੁਤ ਕੁਛ ਕਰ ਰਹੇ ਆ। ਆਪਾਂ ਦੇਖਿਆ ਨਾ DA ਕੱਟ ਰਹੇ ਆ, ਬਹੁਤ ਕੁਛ ਕੀਤਾ ਜਾ ਰਿਹਾ। ਸੋ ਇਹਦੇ ਵਿੱਚ ਇਸ ਤਰ੍ਹਾਂ ਦਾ ਮੇਰੇ ਖਿਆਲ ਦੇ ਨਾਲ ਸਰਮਾਇਆ ਲਾਉਣ ਦਾ ਹਾਲ ਦੀ ਘੜੀ ਤੁੱਕ ਨਹੀਂ ਬਣਦਾ। ਤਾਂ ਲੱਗਦਾ ਇਹੋ ਆ ਕਿ ਇਹ ਪ੍ਰੋਜੈਕਟ ਹਾਲ ਦੀ ਘੜੀ ਸ਼ੁਰੂ ਵੀ ਨਹੀਂ ਹੋਏਗਾ। ਔਰ ਇਹਦੇ ਵਿੱਚ ਜੇ ਸ਼ੁਰੂਆਤ ਹੁੰਦੀ ਵੀ ਆ ਤਾਂ ਮੇਰੇ ਖਿਆਲ ਦੇ ਨਾਲ ਅੜਚਣਾ ਅੱਗੇ ਵੀ ਆਉਣਗੀਆਂ, ਕਿਉਂਕਿ ਜੋ ਇਹਨਾਂ ਨੇ ਸਮਾਂ ਵੇਖਿਆ ਸੀ ਉਹ ਸਮਾਂ ਲੰਘ ਜਾਣਾ। ਫਿਰ ਉਦੋਂ ਤੱਕ ਲਾ ਲਓ ਕਿ 4-5 ਸਾਲ ਤੱਕ ਸਰਕਾਰ ਰਿਪੀਟ ਹੁੰਦੀ ਆ ਜਾਂ ਸਰਕਾਰ ਕਿਸੇ ਦੀ ਨਵੀਂ ਬਣਦੀ ਆ, ਉਹ ਫਿਰ ਸਮੇਂ ਦੀ ਗਰਭ ਦੇ ਵਿੱਚ ਹਾਲ ਦੀ ਘੜੀ ਛੁਪਿਆ ਹੋਇਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਵਿੱਚ 88 ਸ਼ਰਧਾਲੂ ਕਰੋਨਾ ਜਿਹੜਾ ਸੰਕਰਮਿਤ, ਨੰਦੇੜ ਤੋਂ ਪਰਤਣ ਵਾਲੇ ਸ਼ਰਧਾਲੂਆਂ ਦਾ ਸਿਲਸਿਲਾ ਜਾਰੀ। ਹਾਂਜੀ ਦੇਖੋ ਇਹ ਗਿਣਤੀ ਜਿਹੜੀ ਆ ਉਹ ਖਾਸੀ ਹੈ। ਮੈਂ ਤੁਹਾਨੂੰ ਪੰਜਾਬ ਦਾ ਪਹਿਲਾਂ ਬੁਲੇਟਿਨ ਹੀ ਦੱਸ ਦਿੰਦਾ ਜੋ ਇਹਨਾਂ ਦਾ ਹੁਣੇ ਜਾਰੀ ਹੋਇਆ ਥੋੜਾ ਸਮਾਂ ਪਹਿਲਾਂ CMO ਵੱਲੋਂ ਜਿਹੜਾ ਜਾਰੀ ਕੀਤਾ ਗਿਆ। ਤਾਂ ਉਹਦੇ ਵਿੱਚ ਜੋ ਹੈ ਅੱਜ ਦਾ, ਕਿਉਂਕਿ ਇਹ ਜਿਹੜੀਆਂ ਖਬਰਾਂ ਨੇ ਇਹ ਕੁਛ ਪੁਰਾਣੀਆਂ ਹੁੰਦੀਆਂ, ਹੁਣੇ ਜਿਹੜਾ
ਬੁਲੇਟਿਨ ਅਪਡੇਟ ਹੋਇਆ, ਮੈਂ ਉਹਦੇ ਰੂਬਰੂ ਕਰਵਾ ਦੇਣਾ ਤੁਹਾਨੂੰ। ਤਾਂ 480 ਹੋ ਗਈ ਆ ਪੋਜ਼ਿਟਿਵ ਕੇਸਾਂ ਦੀ ਗਿਣਤੀ, ਆਲਮੋਸਟ ਲਾ ਲਓ ਕਿ ਲਗਭਗ ਲਾ ਲਓ 500, ਤੇ 105 ਅੱਜ ਇੱਕੋ ਦਿਨ ਚ ਕੇਸ ਆਏ ਆ। ਮੇਰੇ ਖਿਆਲ ਦੇ ਨਾਲ ਹਾਈਐਸਟ ਕੇਸ ਆਪਾਂ ਸਮਝ ਸਕਦੇ ਹਾਂ ਜਿਹੜੇ ਇੱਕ ਦਿਨ ਦੇ ਵਿੱਚ ਆਏ ਆ। ਤਾਂ 105 ਕੇਸ ਜਿਹੜੇ ਆ ਉਹ ਨਵੇਂ ਆਏ ਆ, ਔਰ ਇਸ ਤੋਂ ਇਲਾਵਾ 21,205 ਦੀ ਹੁਣ ਤੱਕ ਸੈਂਪਲਿੰਗ ਹੋਈ ਹੈ, ਟੈਸਟ ਲੈ ਗਿਆ, ਜਿਨ੍ਹਾਂ ਦੇ ਵਿੱਚੋਂ 17,286 ਕੇਸ ਨੈਗੇਟਿਵ ਵੀ ਆਏ ਆ, 480 ਪੋਜ਼ਿਟਿਵ ਆਏ। ਜਿਸ ਤਰ੍ਹਾਂ ਆਪਾਂ ਗੱਲ ਕਰ ਲਈ ਆ, 3439 ਦੀ ਰਿਪੋਰਟ ਆਉਣੀ ਹਾਲੇ ਬਕਾਇਆ। 104 ਮਰੀਜ਼ ਜਿਹੜੇ ਆ ਉਹ ਠੀਕ ਹੋ ਗਏ ਆ, ਮਤਲਬ ਕਿ 104 ਇਦਾਂ ਦੇ ਮਰੀਜ਼ ਆ ਜਿਹੜੇ ਟੋਟਲੀ ਰਿਕਵਰੀ ਕਰ ਗਏ ਆ। ਤਾਂ ਬਾਕੀ ਬਚੇ ਜਿਹੜੇ ਕੇਸ ਆ ਉਹ ਐਕਟਿਵ ਮੰਨੇ ਜਾ ਸਕਦੇ ਆ। 20 ਮੌਤਾਂ ਹੋਈਆਂ ਨੇ ਹੁਣ ਤੱਕ। ਅੱਜ ਸਾਹਮਣੇ ਆਏ ਨਵੇਂ 105 ਕੇਸਾਂ ਵਿੱਚੋਂ ਲੁਧਿਆਣੇ ਚੋਂ 34, ਅੰਮ੍ਰਿਤਸਰ ਚੋਂ 28, ਮੋਹਾਲੀ ਚੋਂ 11, ਤਰਨਤਾਰਨ ਦੇ ਵਿੱਚੋਂ 7, ਕਪੂਰਥਲਾ ਵਿੱਚੋਂ 6, ਮੁਕਤਸਰ, ਗੁਰਦਾਸਪੁਰ ਅਤੇ ਜਲੰਧਰ ਵਿੱਚੋਂ 3-3, ਰੋਪੜ ਵਿੱਚੋਂ 2, ਮੋਗਾ, ਨਵਾਂ ਸ਼ਹਿਰ, ਪਟਿਆਲਾ, ਫਿਰੋਜ਼ਪੁਰ, ਇਹਨਾਂ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ। ਮਤਲਬ ਕਿ ਕੋਈ ਜ਼ਿਲ੍ਹਾ ਸੁੱਕਾ ਰਹਿ ਹੀ ਨਹੀਂ ਗਿਆ ਮੇਰੇ ਖਿਆਲ ਦੇ ਨਾਲ। ਕੋਈ ਵਿਰਲਾ ਟਾਵਾਂ ਭਾਵੇਂ ਬਚਿਆ ਹੋਵੇ, ਛੋਟੇ ਛੋਟੇ ਕਸਬੇ ਜਿਹੜੇ ਆ ਉਹ ਵੀ ਪ੍ਰਭਾਵਿਤ ਹੋ ਗਿਆ। ਤਾਂ ਦੇਖੋ ਇੱਥੇ ਜਾਬਾ ਦਾ ਭੇੜ ਉਹੀ ਚੱਲ ਰਿਹਾ ਕਿ ਏਦਾਂ ਹੋ ਗਿਆ ਜੀ, ਅੱਗੇ ਤਬਲੀਗੀਆਂ ਨੇ ਮਾਰਤਾ ਸੀ ਪੰਜਾਬ ਨੂੰ, ਹੁਣ ਹਜ਼ੂਰ ਸਾਹਿਬ ਤੋਂ ਆਏ ਲੋਕਾਂ ਨੇ ਮਾਰ ਦਿੱਤਾ। ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਆ ਉਹ ਗਲਤ ਆ। ਉਦੋਂ ਵੀ ਆਪਾਂ ਕਿਹਾ ਸੀਗਾ ਕਿ ਨਹੀਂ ਹੋਣਾ ਚਾਹੀਦਾ ਭਾਈ। ਦੇਖੋ ਜਿੱਥੇ ਜਿੱਥੇ ਕੁਤਾਹੀ ਹੋਈ ਆ, ਕਿਉਂਕਿ ਹੁਣ ਗੱਲ ਜਿਹੜੀ ਆ ਉਹ ਇੱਥੇ ਆ ਕੇ ਖੜਦੀ ਪਈ ਆ ਕਿ ਆਖਰ ਪ੍ਰਬੰਧ ਦੇ ਵਿੱਚ ਕਮੀ ਕਿੱਥੇ ਸੀ। ਕਿ ਸ਼੍ਰੀ ਹਜ਼ੂਰ ਸਾਹਿਬ ਦਾ ਜਿਹੜਾ ਪ੍ਰਬੰਧਨ ਆ, ਕਿ ਉਹਨਾਂ ਨੇ ਕੋਈ ਕੁਤਾਹੀ ਕੀਤੀ, ਜਾਂ ਉੱਥੋਂ ਦੀ ਮਹਾਰਾਸ਼ਟਰ ਸਰਕਾਰ ਦੀ ਕੋਈ ਕੁਤਾਹੀ ਸੀਗੀ, ਜਾਂ ਪੰਜਾਬ ਵਾਲਿਆਂ ਦੀ ਸੀ। ਤਾਂ ਉੱਥੋਂ ਦੇ ਜਿਹੜੇ ਪ੍ਰਬੰਧ ਹੈਗੇ ਆ ਬਾਬਾ ਬਲਵਿੰਦਰ ਸਿੰਘ ਜੀ, ਉਹਨਾਂ ਨੇ ਅਧਿਕਾਰਤ ਵੀਡੀਓ ਜਾਰੀ ਕੀਤੀ। ਉਹ ਕਹਿੰਦੇ ਕਿ 3 ਮਰਤਬਾ ਇੱਥੇ ਇਹਨਾਂ ਦੀ ਚੈਕਿੰਗ ਹੋਈ ਆ, ਜਾਂਚ ਪੜਤਾਲ ਹੋਈ ਆ, ਇਹਨਾਂ ਦੀ ਸਾਰੀ ਉਹ ਸਕਰੀਨਿੰਗ ਵਗੈਰਾ ਜੋ ਵੀ ਹੁੰਦੀ ਹੈ। 3 ਦਫਾ ਇੱਥੇ ਮੈਡੀਕਲ ਟੀਮਾਂ ਨੇ ਆ ਕੇ ਇਹਨਾਂ ਦਾ ਚੈੱਕਅਪ ਕੀਤਾ ਵਾ। ਹੁਣ ਚੈੱਕਅਪ ਕੀਤਾ ਕਿਹੜਾ ਕੀਤਾ, ਕਿਉਂਕਿ ਦੇਖੋ ਟੈਸਟ ਵੀ ਤੁਹਾਨੂੰ ਪਤਾ ਹੀ ਆ 2-3 ਤਰ੍ਹਾਂ ਦੇ ਨੇ। ਇੱਕ ਤੇ ਸਕਰੀਨਿੰਗ ਕਰ ਲੈਂਦੇ ਆ, ਇੱਕ ਜਿਹੜਾ ਦੂਸਰਾ ਹੈਗਾ ਹੀ ਆ PCR ਟੈਸਟ ਜਿਹੜਾ ਪੁਖਤਾ ਮੰਨਿਆ ਜਾਂਦਾ, ਇੱਕ ਰੈਪਿਡ ਟੈਸਟ ਆ। ਹੁਣ ਕਿਹੜਾ ਕੀਤਾ ਉਹ ਬਾਬਾ ਜੀ ਨੂੰ ਜਾਂ ਤਾਂ ਸਾਰੀਆਂ ਜਾਣਕਾਰੀਆਂ ਜਿਹੜੀਆਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ। ਉਹ ਕਹਿੰਦੇ ਕਿ ਰਾਹ ਦੇ ਵਿੱਚ ਸ਼ਾਇਦ ਇਹਨਾਂ ਨੂੰ ਹੋ ਸਕਦਾ ਕੋਈ ਬਿਮਾਰੀ ਲੱਗ ਗਈ ਹੋਵੇ, ਪਰ ਇਹ ਹੁਣ ਆਪਣੇ ਆਪ ਦੇ ਵਿੱਚ ਵਿਚਾਰਨ ਵਾਲੀ ਗੱਲ ਆ ਕਿ ਜਿਹੜੀਆਂ ਬੱਸਾਂ ਆਈਆਂ ਨੇ ਸਰਕਾਰੀ ਤੌਰ ਤੇ, ਉਹ ਰਾਹ 'ਚ ਕਿਤੇ ਖਲੋਤੇ ਹੋਣੇ ਆ, ਤਾਂ ਉੱਥੇ ਤਾਂ ਉਹਨਾਂ ਨੇ ਪਰਹੇਜ਼ ਜਿਹੜਾ ਉਹ ਜ਼ਰੂਰ ਕੀਤਾ ਹੋਊਗਾ। ਜੇ ਨਹੀਂ ਕੀਤਾ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ। ਫਿਰ ਕੁਛ ਲੋਕ ਕਹਿੰਦੇ ਆ ਕਿ ਚੋਰੀ ਆ ਗਏ ਆ। ਚੋਰੀ ਆਉਣ ਵਾਲਾ ਵੀ ਤਾਂ ਦੇਖੋ ਇਹ ਭਾਂਡਾ ਵੀ ਜਿਹੜਾ ਮੇਰੇ ਖਿਆਲ ਦੇ ਨਾਲ ਗਲਤ ਜਿਹਾ ਹੀ ਭੰਨਿਆ ਜਾ ਰਿਹਾ ਇੱਕ ਧਿਰ ਦੇ ਸਿਰ ਤੇ, ਕਿ ਹੁਣ ਜਦੋਂ ਤੁਸੀਂ ਕੁਛ ਕਰ ਹੀ ਨਹੀਂ ਰਹੇ ਸੀਗੇ ਤਾਂ ਲੋਕ ਜਿਹੜੇ ਉਹ ਫਿਰ ਅਖੀਰੀ ਇਹ ਸੋਚ ਕੇ ਚੱਲ ਹੀ ਪੈਂਦੇ ਆ ਕਿ ਚਲੋ ਘਰ ਦੇ ਨੇੜੇ ਜਾ ਕੇ ਮਰ ਤਾਂ ਜਾਵਾਂਗੇ, ਜੇ ਮਰਨਾ ਹੀ ਆ ਤਾਂ ਘਰ ਦੇ ਕੋਲ ਤੇ ਪਹੁੰਚਾਂਗੇ ਨਾ। ਸੋ ਇਹ ਵੀ ਸੋਚ ਜਿਹੜੀ ਆ ਕਈ ਵਾਰ ਫਿਰ ਬੰਦੇ ਤੇ ਹਾਵੀ ਹੋ ਜਾਂਦੀ ਆ। ਸੋ ਕੁੱਲ ਮਿਲਾ ਕੇ ਦੇਖੋ ਇਹ ਕਿਤੇ ਨਾ ਕਿਤੇ ਤਾਂ ਕੁਤਾਹੀ ਹੋਈ ਆ। ਆਪਾਂ ਇਹ ਨਹੀਂ ਕਹਿ ਸਕਦੇ ਜਿਹੜੇ ਬੰਦੇ ਚੋਰੀ ਆ ਕੇ ਲੁਕ ਗਏ ਆ, 300 ਬੰਦੇ ਦਾ ਹਾਲੇ ਪਤਾ ਨਹੀਂ ਲੱਗਦਾ ਪਿਆ। ਜਿਹੜੇ ਸ਼ਰਧਾਲੂ ਆਏ ਆ ਉਹਨਾਂ ਦੇ ਵਿੱਚੋਂ 300 ਬੰਦੇ ਦਾ ਪਤਾ ਨਹੀਂ ਲੱਗਦਾ। ਉਹ ਬਹੁਤ ਗਲਤ ਕਰ ਰਹੇ ਆ, ਬਹੁਤ ਗਲਤ ਕਰ ਰਹੇ। ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ, ਸਾਹਮਣੇ ਆ ਕੇ ਜੋ ਵੀ ਟੈਸਟਿੰਗ ਪ੍ਰਣਾਲੀ ਹੈਗੀ ਆ ਉਹਦੇ ਚੋਂ ਗੁਜ਼ਰਨਾ ਚਾਹੀਦਾ। ਕਿਉਂਕਿ ਹੁਣ ਦੇਖੋ ਲਾਗ ਤੇ ਲੱਗੀ। ਵੈਸੇ ਇੱਕ ਗੱਲ ਹੋਰ ਵੀ ਬੜੀ ਮੈਂ ਤੇ ਹੈਰਾਨ ਮੰਨਦਾ ਇਸ ਚੀਜ਼ ਦਾ ਕਿ ਦੇਖੋ ਇਹਨਾਂ ਨੇ ਟੈਸਟਿੰਗ ਯਕਦਮ ਹੀ ਵਧਾ ਦਿੱਤੀ ਕਿ ਅੱਜ ਵੇਖ ਲਓ ਕਿੰਨੇ ਟੈਸਟ ਜਿਹੜੇ ਕਰ ਦਿੱਤੇ ਇੱਕੋ ਦਿਨ ਦੇ ਵਿੱਚ। ਹੁਣ ਇਹ ਵੀ ਇੱਕ ਬਹੁਤ ਵੱਡਾ ਸਵਾਲ ਆ। ਤੇ ਟੈਸਟਿੰਗ ਤੇ ਵੀ ਸਵਾਲ ਉੱਠਦੇ ਆ। ਕਿਵੇਂ ਆਪਾਂ ਕੱਲ 2 ਬੰਦਿਆਂ ਦੀ ਖਬਰ ਕੀਤੀ ਸੀਗੀ ਕਿ ਉਹਨਾਂ ਨੂੰ ਪਹਿਲਾਂ ਕਹਿ ਦਿੱਤਾ ਗਿਆ ਕਿ ਹਾਂਜੀ ਤੁਸੀਂ ਨੈਗੇਟਿਵ ਹੋ, ਫਿਰ ਉਹਨਾਂ ਨੂੰ ਚੱਕ ਲਿਆ 2-3 ਘੰਟਿਆਂ ਬਾਅਦ ਕਿ ਤੁਸੀਂ ਪੋਜ਼ਿਟਿਵ ਹੋ। ਅੱਜ ਵੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਹਿੰਦੇ ਇਸੇ ਤਰ੍ਹਾਂ ਹੀ ਵਾਪਰਿਆ। ਇੱਕ ਪਿੰਡ ਦੇ ਵਿੱਚ ਉੱਥੇ ਕਿਹਾ ਗਿਆ ਕਿ ਬੰਦੇ ਨੂੰ ਪੋਜ਼ਿਟਿਵ ਚੱਕ ਲੋ ਹੋ ਗਈ। ਤਾਂ ਜਦੋਂ ਚੱਕ ਲੋ ਹੋ ਗਈ ਉਹ ਤੋਂ 2-3 ਘੰਟਿਆਂ ਬਾਅਦ ਉਹਨੂੰ ਛੱਡ ਦਿੱਤਾ। ਕਹਿੰਦੇ ਕਿ ਨਹੀਂ ਜੀ ਉਹ ਤੇ ਰਿਪੋਰਟ ਹੀ ਕਿਸੇ ਹੋਰ ਦੀ ਸੀ। ਦੇਖੋ ਕੀ ਬਣਦਾ ਪਿਆ, ਕੀ ਚੱਲਦਾ ਪਿਆ। ਤਾਂ ਇਸ ਮਾਹੌਲ ਦੇ ਵਿੱਚ ਸਵਾਲ ਕਈ ਹੋ ਰਹੇ ਆ ਕਿ ਆਖਰ ਕਿਸ ਪੱਧਰ ਤੇ ਜਾ ਕੇ ਇਹ ਗਲਤੀ ਹੋਈ ਆ, ਕੁਤਾਹੀ ਹੋਈ ਆ। ਪਰ ਪੰਜਾਬ ਦੇ ਹਾਲਾਤ ਜਿਹੜੇ ਆ ਯਕਦਮ ਖਰਾਬ ਹੋਏ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਕਿਉਂਕਿ ਜਿਵੇਂ ਮੈਂ ਤੁਹਾਨੂੰ ਕਿਹਾ ਕੋਈ ਜ਼ਿਲ੍ਹਾ ਬਚਿਆ ਹੀ ਨਹੀਂ ਆ। ਬਠਿੰਡਾ ਬਚਿਆ ਸੀਗਾ ਜਾਂ ਹੋਰ ਜ਼ਿਲ੍ਹੇ ਬਚੇ ਸੀ। ਮੁਕਤਸਰ ਉਹ ਜਿਹੜਾ ਪਹਿਲਾਂ ਤਬਲੀਗੀ ਨੌਜਵਾਨ ਸੀਗਾ ਉਹ ਅੱਜ ਨੈਗੇਟਿਵ ਆ ਗਿਆ। ਤਾਂ ਪਰ ਉੱਥੇ ਵੀ 2-3 ਜਿਹੜੇ ਆ ਉਹ ਪੋਜ਼ਿਟਿਵ ਇੱਧਰੋਂ ਸ਼ਰਧਾਲੂ ਆ ਗਏ। ਬਾਕੀਆਂ ਦੀਆਂ ਰਿਪੋਰਟਾਂ ਹਾਲੇ ਆਉਣੀਆਂ ਬਾਕੀ ਆ। ਸੋ ਜਾਬਾਂ ਦੇ ਭੇੜ
ਕਰਨ ਦੀ ਥਾਂ ਤੇ ਇਹ ਵੇਖਣਾ ਚਾਹੀਦਾ ਕਿ ਕਿਸ ਪੱਧਰ ਤੇ ਕੁਤਾਹੀ ਹੋਈ ਆ। ਪੰਜਾਬ ਸਰਕਾਰ ਨੂੰ ਦੇਖੋ, ਮੈਂ ਅੱਗੇ ਵੀ ਤੁਹਾਨੂੰ ਸ਼ਾਇਦ ਗੱਲ ਦੱਸੀ ਸੀਗੀ ਕਿ ਜਿਸ ਵੇਲੇ ਲਾਕਡਾਊਨ ਹੋਇਆ ਨਾ, ਜਿਸ ਵੇਲੇ ਨਰਿੰਦਰ ਮੋਦੀ ਹੋਰਾਂ ਨੇ ਲਾਕਡਾਊਨ ਕੀਤਾ, ਠੀਕ ਉਸ ਵੇਲੇ ਗੁਜਰਾਤ ਦੇ ਵਿੱਚੋਂ ਬਹੁਤ ਵੱਡਾ ਇੱਕ ਬੱਸਾਂ ਦਾ ਕਾਫਲਾ ਜਾਂਦਾ ਉੱਤਰਾਖੰਡ ਦੇ ਵਿੱਚ। 28 ਮਾਰਚ ਦੀ ਇਹ ਗੱਲ ਆ। ਉੱਥੋਂ ਉਹ 1800 ਬੰਦਾ ਆਪਣਾ ਕੱਢ ਕੇ ਲਿਆਂਦੇ ਨੇ। 1800 ਬੰਦਾ ਜਿਹੜਾ ਉਹਨਾਂ ਦਾ ਉੱਥੇ ਫਸਿਆ ਸੀ ਸੈਲਾਨੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜੇ ਥੋੜੇ ਜਿਹੇ ਲੇਟ ਹੋ ਗਏ ਕੰਮ ਖਰਾਬ ਹੋ ਜਾਊਗਾ। ਹੁਣ ਵੇਖੋ, ਉਹਨਾਂ ਨੇ ਉਦੋਂ ਹੀ ਕੰਮ ਸ਼ੁਰੂ ਕਰ ਦਿੱਤਾ। ਸਾਡੇ ਵਾਲੇ ਬਹੁਤ ਲੇਟ ਹੋਏ ਆ। ਔਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਤੇ ਤਰਾਈ ਹੋ ਗਈ। ਬੰਬੇ ਦੇ ਵਿੱਚ ਕੀ ਬਣਿਆ, ਧਾਰਾਵੀ ਤੱਕ ਚਲੇ ਗਿਆ, ਸਲਮ ਤੱਕ ਚਲੇ ਗਿਆ ਕਰੋਨਾ। ਔਰ ਇਸ ਵੇਲੇ ਮਹਾਰਾਸ਼ਟਰ ਦੇ ਵਿੱਚ ਇੰਨੇ ਕੇਸ ਆ, ਮੇਰੇ ਖਿਆਲ ਦੇ ਨਾਲ ਜੇ ਆਪਾਂ ਲਾਈਏ ਤਾਂ 40-45% ਜਿਹੜੇ ਇੰਡੀਆ ਦੇ ਕੇਸ ਉਹ ਇਕੱਲੇ ਮਹਾਰਾਸ਼ਟਰ ਦੇ ਵਿੱਚ ਆ। ਤਾਂ ਸਾਡੀ ਪੰਜਾਬ ਸਰਕਾਰ ਨੇ, ਮੈਂ ਸਮਝਦਾ ਕਿ ਕਿਤੇ ਨਾ ਕਿਤੇ ਅਵੇਸਲਾਪਨ ਵਿਖਾਇਆ। ਜੇ ਮੌਕੇ ਤੇ ਜਿਸ ਤਰ੍ਹਾਂ ਉਹਨਾਂ ਨੇ ਕਦਮ ਚੁੱਕੇ ਸੀਗੇ ਚੱਕ ਲੈਂਦੇ। ਫਿਰ ਯੋਗੀ ਨੇ ਵੇਖ ਲਓ ਕੋਟੇ ਦੇ ਵਿੱਚੋਂ ਬਹੁਤ ਜਲਦੀ ਆਪਣੇ ਬੰਦੇ ਕੱਢਣੇ ਸ਼ੁਰੂ ਕਰ ਦਿੱਤੇ ਸੀਗੇ, ਸਟੂਡੈਂਟ ਕੱਢਣੇ ਸ਼ੁਰੂ ਕਰ ਦਿੱਤੇ ਸੀ। 10-12 ਦਿਨ 15 ਦਿਨ ਹੋ ਗਏ ਹੋਣੇ ਮੈਨੂੰ ਲੱਗਦਾ ਉਹਨਾਂ ਨੇ ਕਾਰਵਾਈ ਵਿੱਢੀ ਹੋਈ ਆ। ਸੋ ਇਹ ਬਹੁਤ ਜ਼ਿਆਦਾ ਲੇਟ ਹੋਏ। ਸਭ ਤੋਂ ਪਹਿਲਾ ਸਵਾਲ ਤੇ ਇਹ ਹੋਆ। ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਲਿਆਉਣੇ ਸੀਗੇ ਤਾਂ ਹੁਣ ਕੀ ਹੋ ਚੱਲਿਆ ਸੀਗਾ? ਜਿਹੜੇ ਚੋਰੀਆਂ ਆਉਂਦੇ ਤੁਸੀਂ ਉਹਨਾਂ ਨੂੰ ਫੜਦੇ, ਇਹਨਾਂ ਨੂੰ ਬੰਦਿਆਂ ਨੂੰ ਉੱਥੇ ਤੁਸੀਂ ਬਿਠਾਲਦੇ। ਆਪਣੇ ਮੈਡੀਕਲ ਦੇ ਜਿਹੜੇ ਬੰਦੇ ਸੀਗੇ ਉਹ ਭੇਜਦੇ ਉੱਥੇ, ਜੋ ਤੁਹਾਡੇ ਮਹਿਕਮੇ ਵਾਲੇ ਆ, ਉਹ ਚੰਗੀ ਤਰ੍ਹਾਂ ਟੈਸਟ ਕਰ ਲੈਂਦੇ ਕਿ ਹਾਂ ਭਾਈ ਇਹਨਾਂ ਬੰਦਿਆਂ ਨੂੰ ਅਸੀਂ ਲਿਆਉਣਾ। ਔਰ ਜਿਹੜੇ ਵੀ ਬੰਦੇ ਆਉਂਦੇ ਉਹਨਾਂ ਨੂੰ ਸਰਕਾਰੀ ਤੌਰ ਤੇ ਕੁਆਰੰਟੀਨ ਕੀਤਾ ਜਾਂਦਾ। ਇਹ ਨਹੀਂ ਹੈ ਕਿ ਜਿਹੜਾ ਵੀ ਕੋਈ ਬੰਦਾ ਸਿਫਾਰਸ਼ੀ ਜਾਂ ਰਸੂਖਦਾਰ ਆ ਉਹਨੂੰ ਤੁਸੀਂ ਬਾਈਪਾਸ ਕਰਕੇ ਲੈ ਜਾਵੋ। ਇਹ ਵੀ ਤਾਂ ਚੱਲਿਆ ਨਾ। ਹੁਣ ਜਨਤਾ ਇਹਨਾਂ ਚੀਜ਼ਾਂ ਤੇ ਧਿਆਨ ਹੀ ਨਹੀਂ ਦੇਣ ਡਈ ਕਿ ਸਿਫਾਰਸ਼ੀ ਬੰਦਿਆਂ ਨੂੰ ਬਾਹੋਂ ਫੜ ਕੇ ਇਹ ਬੰਦੇ ਪਾਸੇ ਲੈ ਗਏ ਆ। ਹੁਣ ਜਿਹੜੇ ਗਾਇਬ ਹੋਇਆ 300, ਹੁਣ ਗਾਇਬ ਦਾ ਅੰਕੜਾ ਜ਼ਰੂਰ ਅਸੀਂ ਉਹਨਾਂ ਨੂੰ ਗਾਲਾਂ ਵੀ ਕੱਢੀ ਜਾਂਦੇ ਹੋਵਾਂਗੇ ਸੋਸ਼ਲ ਮੀਡੀਆ ਤੇ, ਪਰ ਬਹੁਤਿਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਉਹਨਾਂ ਨੂੰ ਗਾਇਬ ਕਰਨ ਦੇ ਵਿੱਚ ਸਿਆਸਤ ਦਾ ਵੀ ਹੱਥ ਆ, ਕਿਉਂਕਿ ਜਿਹੜੇ ਰਸੂਖਦਾਰ ਆ ਉਹ ਆਪਣੇ ਬੰਦਿਆਂ ਨੂੰ ਲੈ ਜਾਂਦੇ ਆ। ਇਹ ਬਹੁਤ ਵੱਡੀ ਗੱਲ ਆ। ਇਹ ਬਹੁਤ ਸੋਚਣ ਸਮਝਣ ਵਾਲੀ ਗੱਲ ਆ। ਸੋ ਦੇਖਦੇ ਆ ਅੱਗੇ ਕੀ ਬਣਦਾ। ਕੱਲ ਤੋਂ ਫੇਰ ਇੱਕ ਵਾਰੀ ਨਵਾਂ ਦਿਨ ਹੈ ਜਿਹੜਾ ਨਵੀਂ ਉਮੀਦ ਲੈ ਕੇ ਚੜ੍ਹੇਗਾ। ਉਹਦੇ ਵਿੱਚ ਫਿਰ ਇਹ ਹੋਪ ਰਹੇਗੀ ਕਿ ਸ਼ਾਇਦ ਇਹ ਅੰਕੜਾ ਘਟ ਜਾਵੇ। ਹੁਣ ਜੋ ਵੀ ਹੋ ਗਿਆ ਉਹ ਤੇ ਹੋ ਗਿਆ, ਗਾਂਹ ਬਚਣ ਦੀ ਜ਼ਰੂਰਤ ਆ। ਜੇ ਆਪਾਂ ਸੰਸਾਰ ਪੱਧਰ ਤੇ ਕੁਝ ਖਬਰਾਂ ਤੇ ਝਾਤਖੋਰੀ ਕਰੀਏ, ਕਰੋਨਾ ਵਾਇਰਸ ਦੇ ਟੋਟਲ ਕੇਸ ਜਿਹੜੇ ਆ 3,25,000 32,51,143 ਹੋ ਗਏ। ਡੈਥ ਕੇਸ ਜਿਹੜੇ ਆ 2,29,813। ਰਿਕਵਰਡ ਜਿਹੜੇ ਆ ਉਹ 10 ਲੱਖ ਤੋਂ ਟੱਪ ਗਏ, 10,18,724। ਇਹ ਬਹੁਤ ਵੱਡੀ ਮੇਰੇ ਖਿਆਲ ਦੇ ਨਾਲ ਖਬਰ ਹੋਣੀ ਚਾਹੀਦੀ ਆ ਕਿ ਬਹੁਤ ਵੱਡੀ ਇੱਕ ਰਿਕਵਰੀ ਜਿਹੜੀ ਆ ਪੂਰੇ ਸੰਸਾਰ ਪੱਧਰ ਤੇ ਦੇਖਣ ਨੂੰ ਮਿਲ ਰਹੀ ਆ। ਤਾਂ ਇਹ ਜ਼ਰੂਰ ਇੱਕ ਹੌਸਲਾ ਵਧਾਉਣ ਵਾਲੀ ਗੱਲ ਜਿਹੜੀ ਆ ਹੋਣੀ ਚਾਹੀਦੀ ਹੈ। ਜਦ ਵੀ ਕਰੋਨਾ ਦੀ ਗੱਲ ਹੋਵੇ ਤਾਂ ਇਹ ਲਾਜ਼ਮ ਕੀਤੀ ਜਾਣੀ ਚਾਹੀਦੀ ਆ। ਇੱਧਰ ਇੰਡੀਆ 'ਚ 33,610 ਕੇਸ ਜਿਹੜੇ ਆ ਪਹੁੰਚ ਚੁੱਕੇ ਆ। 8437 ਜਿਹੜੀਆਂ ਮੌਤਾਂ ਉਹ ਹੁਣ ਤੱਕ ਹੋ ਚੁੱਕੀਆਂ ਇੰਡੀਆ ਦੇ ਵਿੱਚ। ਜੇ ਇਸ ਤੋਂ ਇਲਾਵਾ ਤੁਹਾਡਾ ਇੰਟਰਸਟ ਟੈਸਟਿੰਗ ਜਾਣਨ ਦੇ ਵਿੱਚ ਆ ਤਾਂ ਫਿਰ ਉਹਦੇ 'ਚ ਇਹ ਆ ਕਿ 8,30,000 ਟੈਸਟ ਜਿਹੜਾ ਉਹ ਅੱਜ ਦੀ ਤਰੀਕ ਤੱਕ ਹੋਇਆ। ਜੇ ਕੁਝ ਹੋਰ ਆਪਾਂ ਕੌਮਾਂਤਰੀ ਗੱਲਾਂ ਤੇ ਝਾਤਖੋਰੀ ਕਰੀਏ, UAE ਦੇ ਵਿੱਚ ਕਰੋਨਾ ਕਾਰਨ ਭਾਰਤੀ ਇੱਕ ਜਿਹੜੀ ਟੀਚਰ ਸੀ ਬੀਬੀ, ਉਹਦੀ ਮੌਤ ਹੋਈ ਹੈ। ਪਾਕਿਸਤਾਨ 'ਚ ਵੀ 15,000 ਬੰਦਾ ਜਿਹੜਾ ਉਹ ਕਰੋਨਾ ਦੇ ਵਲੇਟੇ 'ਚ ਹੈ। UK ਦੇ ਵਿੱਚ 26,000 ਦੀ ਮੌਤ ਦੀ ਖਬਰ ਹੈ। ਫਿਰ ਇੱਕ ਮੇਰੇ ਖਿਆਲ ਦੇ ਨਾਲ ਅਮਰੀਕਾ ਤੋਂ ਖਬਰ ਸੀਗੀ ਅੱਜ ਕਿ 2 ਟਰੱਕ ਖੜੇ ਸੀਗੇ ਸੜਕ ਦੇ ਕੰਢੇ, ਕਿਤੇ ਜਾਂਚ ਕੀਤੀ ਉਹਦੇ ਚੋਂ ਵੀ 60 ਲਾਸ਼ਾਂ ਨਿਕਲੀਆਂ। ਹੁਣ ਪਤਾ ਨਹੀਂ ਕਿਹੜੀ ਸਟੇਟ ਦੀ ਘਟਨਾ ਹੈ। ਫਿਰ ਨਿਊਯਾਰਕ ਦੀ ਸ਼ਾਇਦ। ਹਾਂਜੀ, ਬ੍ਰਿਟੇਨ ਨੇ ਭਾਰਤੀਆਂ ਸਮੇਤ ਕਹਿੰਦੇ ਕਿ ਜਿਹੜੇ ਵਿਦੇਸ਼ੀ ਸਿਹਤ ਪੇਸ਼ੇਵਰ ਆ ਉਹਨਾਂ ਨੂੰ ਬਿਨਾਂ ਫੀਸ ਤੇ, ਜਿਵੇਂ ਉਹ ਕਰਦੇ ਆ ਵੀਜ਼ਾ ਫੀਸ, ਬਿਨਾਂ ਫੀਸ ਦੇ ਉਹਨਾਂ ਨੇ ਵੀਜ਼ਾ ਮਿਆਦ ਜਿਹੜੀ ਆ ਉਹ ਵਧਾਉਣ ਦਾ ਫੈਸਲਾ ਕੀਤਾ। ਆਸਟ੍ਰੇਲੀਆਈ ਰਾਜਧਾਨੀ ਹੈ ਜਿਹੜੀ ਕੈਨਬਰਾ, ਉਹ ਕਰੋਨਾ ਮੁਕਤ ਆ। ਦੇਸ਼ ਭਰ ਦੇ ਵਿੱਚ ਉੱਥੇ 90 ਮੌਤਾਂ ਹੋਈਆਂ। ਮਤਲਬ ਕਿ ਆਸਟ੍ਰੇਲੀਆ ਜਿਹੜਾ ਉਹ ਨਿਊਜ਼ੀਲੈਂਡ ਵਾਂਗੂ ਵੀ ਵਧੀਆ ਪੋਜੀਸ਼ਨ ਦੇ ਵਿੱਚ ਹੈ ਇਸ ਵੇਲੇ। ਅਮਰੀਕਾ ਤੋਂ ਵਾਪਸ ਆਉਣ ਦੇ ਚਾਹਵਾਨ ਜਿਹੜੇ ਭਾਰਤੀ ਹੈ ਉਹਨਾਂ ਲਈ ਭਾਰਤੀ ਦੂਤਾਵਾਸ ਨੇ ਆਪਣਾ ਖੋਲ ਦਿੱਤਾ ਜੀ ਸੰਪਰਕ ਸੈਂਟਰ। ਉਹ ਤੁਸੀਂ ਕਰ ਸਕਦੇ, ਮੈਂ ਲਿੰਕ ਤੁਹਾਨੂੰ ਭੇਜ ਦੂੰਗਾ ਐਂਡ ਦੇ ਵਿੱਚ, ਤੁਸੀਂ ਦੱਸ ਦਿਓ। ਔਰ ਉਹਨਾਂ ਨੇ ਦੇ ਦਿੱਤੀਆਂ ਈਮੇਲ ਵਗੈਰਾ ਜਿੱਥੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਜਿਨ੍ਹਾਂ ਨੇ ਆਉਣਾ ਵਾ। ਇਸੇ ਤਰ੍ਹਾਂ UAE ਦੇ ਵਿੱਚ ਵੀ ਜਿਹੜੀ ਇੰਡੀਅਨ ਐਮਬੈਸੀ ਆ ਉਹਨੇ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਆ। ਉਹਦੀ ਜਿਹੜੀ ਵੈਬਸਾਈਟ ਹੈ ਉਹ ਤੇ ਸੌਖੀ ਆ, www.indianembassy.uae
gov.in। ਸੋ ਉਹ ਸੌਖਾ ਹੀ ਆ ਕੰਮ। ਤੇ ਦੂਜਾ ਮੈਂ ਲਿੰਕ ਭੇਜ ਦੂੰਗਾ। ਭਾਰਤੀ ਮੂਲ ਦੀ ਇੱਕ ਡਾਕਟਰ ਬੀਬੀ ਨੂੰ ਦੁਬਈ ਪੁਲਿਸ ਨੇ ਸਲੂਟ ਕੀਤਾ ਜਦੋਂ ਸੜਕ ਤੇ ਜਾ ਰਹੀ ਸੀ। ਉਹ ਤੇ ਡਰ ਗਈ ਕਿ ਕਿਤੇ ਚੈੱਕ ਚੁੱਕ ਕਰਨ ਆ ਗਏ ਆ, ਬਟ ਉਹਨਾਂ ਨੇ ਸਲੂਟ ਕੀਤਾ ਕਿਉਂਕਿ ਬੀਬੀ ਬਹੁਤ ਲੰਮੀ ਡਿਊਟੀ ਕਰਕੇ ਜਿਹੜੀ ਜਾ ਰਹੀ ਸੀਗੀ। ਤਾਂ ਇਸ ਤਰ੍ਹਾਂ ਜੇ ਇੰਡੀਆ ਦੀ ਆਪਾਂ ਹੋਰ ਥੋੜੀ ਜਿਹੀ ਗੱਲ ਕਰੀਏ, ਗੁਜ਼ਸ਼ਤਾ 24 ਘੰਟਿਆਂ 'ਚ 1823 ਨਵੇਂ ਮਾਮਲੇ ਜਿਹੜੇ, ਜਿਵੇਂ ਮੈਂ ਕਿਹਾ ਕਿ ਆਏ ਆ ਪਿਛਲੇ ਜੇ 4-5 ਘੰਟੇ ਪਹਿਲਾਂ ਦੀ ਗੱਲ ਕਰੀਏ, ਉਦੋਂ 24 ਘੰਟੇ ਪਿੱਛੇ ਚੱਲ ਜਾਓ ਤਾਂ ਮਰੀਜ਼ਾਂ ਦੀ ਗਿਣਤੀ ਜਿੱਦਾਂ ਆਪਾਂ ਸਭ ਨੇ ਜਾਣ ਲਈ ਆ 33,000 ਤੋਂ ਟੱਪ ਗਈ ਆ। ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਮੌਲਾਨਾ ਸਾਹਬ ਨੂੰ ਇੱਕ ਵਾਰ ਫੇਰ ਨੋਟਿਸ ਘੱਲਿਆ, ਕਹਿੰਦੇ ਕਿ ਸਰਕਾਰੀ ਲੈਬ 'ਚ ਜਨਾਬ ਆਪਣਾ ਕਰੋਨਾ ਚੈੱਕ ਕਰਾਓ, ਪਰ ਉਹ ਲੱਭਦਾ ਹੀ ਨਹੀਂ। ਲੱਭਦਾ ਕਿੱਥੇ ਆ? ਪਹਿਲਾਂ ਤਾਂ ਉਹਨੂੰ ਲੱਭੋ ਫਿਰ ਵੇਖੀ ਜਾਊਗੀ। ਫਿਰ ਦੂਜੀ ਗੱਲ ਇਹ ਆ ਕਿ ਦਹਿਸ਼ਤ ਦੀ ਜਿਹੜੀ ਇਸ ਵੇਲੇ ਇੱਕ ਤਰ੍ਹਾਂ ਨਾਲ ਧੁੰਦਸ਼ਾਹੀ ਪਈ ਆ ਪੂਰੇ ਸੰਸਾਰ ਦੇ ਵਿੱਚ, ਤਾਂ ਇੰਡੀਆ ਲਈ ਇੱਕ ਸੁਖਦ ਖਬਰ ਉਹਦੇ ਵਿੱਚੋਂ ਇਹ ਆ ਕਿ ਇਹਨਾਂ ਦੀ ਜਿਹੜੀ ਰਿਕਵਰੀ ਰੇਟ ਆ ਉਹ ਵੱਧ ਰਹੀ ਆ। ਤਾਂ ਉਹ ਵੱਧ ਕੇ ਕੱਲ ਮੇਰੇ ਖਿਆਲ ਦੇ ਨਾਲ 21-22% ਸੀ, ਅੱਜ ਉਹ 25 ਤੋਂ ਟੱਪ ਗਈ ਆ। ਤਾਂ ਇਹ ਇੱਕ ਚੰਗੀ ਖਬਰ ਆ ਕਿ ਨਾਲ ਰਿਕਵਰੀ ਹੋ ਰਹੀ ਹੈ। ਤਾਂ ਜੇ ਰਿਕਵਰੀ ਹੁੰਦੀ ਆ ਤਾਂ ਫਿਰ ਸਮਝ ਲਓ ਕਿ ਤੁਹਾਡੀ ਜੰਗ ਜਿਹੜੀ ਆ ਨਾ ਉਹ ਆਪਣੇ ਆਪ ਹੀ ਅੱਧੀ ਪਚੱਧੀ ਜਿੱਤੀ ਜਾਂਦੀ ਆ। ਇਸ ਤਰ੍ਹਾਂ ਪੰਚਕੂਲਾ ਚੋਂ ਅੱਜ ਇੱਕ ਸੈਡ ਨਿਊਜ਼ ਵੇਖਣ ਨੂੰ ਮਿਲੀ ਆ, ਉੱਥੇ ਸ਼ੱਕੀ ਮਰੀਜ਼ ਨੇ ਸੁਸਾਈਡ ਕੀਤਾ, ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਸੀਗਾ 30 ਸਾਲ ਦਾ ਇਹ ਨੌਜਵਾਨ। ਤੇ ਦੂਜੀ ਗੱਲ ਇਹ ਆ ਕਿ UGC ਨੇ ਸਲਾਹ ਦਿੱਤੀ ਆ ਕਿ ਜੋ ਯੂਨੀਵਰਸਿਟੀਆਂ ਉਹ ਆਪਣਾ ਸੈਸ਼ਨ ਜਿਹੜਾ ਨਵਾਂ ਸੈਸ਼ਨ ਯਾਨੀ ਵਿਦਿਅਕ ਸੈਸ਼ਨ ਜਿਹੜਾ ਉਹ ਸਤੰਬਰ ਤੋਂ ਸ਼ੁਰੂ ਕਰਨ, ਮਤਲਬ ਕਿ ਸਤੰਬਰ ਤੋਂ ਨੂੰ ਟਾਲ ਕੇ ਜਾਣ। ਇਹਦਾ ਮਤਲਬ ਕਿ ਗੇਮ ਹਾਲੇ ਲੰਬੀ ਚੱਲ ਸਕਦੀ ਆ, ਇਹ UGC ਵੀ ਮੰਨ ਕੇ ਚੱਲਦੀ ਪਈ ਆ। ਦੂਜੀ ਗੱਲ ਇਹ ਕਿ ਗ੍ਰਹਿ ਮੰਤਰਾਲੇ ਨੇ ਸੰਕੇਤ ਦਿੱਤਾ ਕਿ 3 ਮਈ ਨੂੰ ਤੁਹਾਨੂੰ ਪਤਾ ਹੀ ਇਹਨਾਂ ਨੇ ਫੇਰ ਦੁਬਾਰਾ ਫੈਸਲਾ ਲੈਣਾ। ਉਹ ਤੇ ਪਤਾ ਹੀ ਹੈ ਕਿ ਲਾਕਡਾਊਨ ਵਧੂਗਾ, ਪਰ ਕਈ ਜ਼ਿਲ੍ਹੇ ਜਿਹੜੇ ਆ ਉਹਨਾਂ ਦੇ ਵਿੱਚ ਢਿੱਲ ਦਿੱਤੀ ਜਾਊਗੀ। ਖਾਸੇ ਜ਼ਿਲ੍ਹੇ ਆ ਉਹ ਆਪਾਂ ਚਲੋ ਕੱਲ ਨੂੰ ਗੱਲ ਕਰ ਲਾਂਗੇ, ਲੰਮੀ ਹੋ ਜਾਣੀ ਹੈ। ਖਾਸੇ ਜ਼ਿਲ੍ਹੇ ਆ ਜਿਹੜੇ ਇਸ ਵੇਲੇ ਬਚ ਗਏ ਆ। ਪੰਜਾਬ ਤੋਂ ਕੁਝ ਹੋਰ ਖਬਰਾਂ ਦੀ ਜੇ ਗੱਲ ਕਰੀਏ ਤਾਂ UP ਤੋਂ ਆਏ ਵਿਅਕਤੀਆਂ ਨੂੰ ਕੁਆਰੰਟੀਨ ਕੀਤਾ ਜਾ ਰਿਹਾ, ਪਰ ਜੇ ਆਪਾਂ ਵੇਖੀਏ ਤਾਂ ਇਹ ਲਾਪਰਵਾਹੀਆਂ ਵੀ ਸਾਹਮਣੇ ਆਉਂਦੀਆਂ ਪਈਆਂ। ਫਿਰੋਜ਼ਪੁਰ ਪ੍ਰਸ਼ਾਸਨ ਨੇ ਇੱਕ ਵੱਡੀ ਲਾਪਰਵਾਹੀ ਕੀਤੀ। ਨੰਦੇੜ ਤੋਂ ਜਿਹੜੇ ਸ਼ਰਧਾਲੂ ਪਰਤੇ ਸਨ ਉਹਨਾਂ ਨੂੰ ਹੋਸਟਲ 'ਚ ਉੱਥੇ ਕੁਆਰੰਟੀਨ ਕਰ ਦਿੱਤਾ, ਜਿੱਥੇ ਪਹਿਲਾਂ ਹੀ 100 ਦੇ ਕਰੀਬ ਦੱਸਦੇ ਕਿ ਸਟੂਡੈਂਟ ਸੀਗਾ। ਉੱਥੇ ਵੀ ਬਹੁਤ ਜ਼ਿਆਦਾ ਫਿਰ ਰੌਲਾ ਪਿਆ। ਉਹਨਾਂ ਨੂੰ ਉੱਥੇ ਇਹ ਵੀ ਸ਼ਿਕਾਇਤ ਸੀ ਸ਼ਰਧਾਲੂਆਂ ਨੂੰ ਕਿ ਸਾਡੇ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਤਾਂ ਬਹਰਹਾਲ ਰਾਜਸਥਾਨ ਤੋਂ 54 ਪ੍ਰਵਾਸੀ ਮਜ਼ਦੂਰ ਅੱਜ ਹੋ ਰਹੇ, ਉਹਨਾਂ ਨੂੰ ਵੀ ਕੁਆਰੰਟੀਨ ਕੀਤਾ ਗਿਆ, ਸਰਕਾਰੀ ਤੌਰ ਤੇ ਕੁਆਰੰਟੀਨ ਕਰਨਗੇ। ਤੁਹਾਨੂੰ ਯਾਦ ਹੋਣਾ ਕਿ ਇਹਨਾਂ ਨੇ ਹੁਣ ਨਿਯਮ ਬਣਾ ਦਿੱਤਾ ਕਿ ਜਿਹੜਾ ਵੀ ਕੋਈ ਆਉਂਦਾ ਉਹਨੂੰ 14 ਜਾਂ 21 ਦਿਨ ਵਾਸਤੇ ਕੁਆਰੰਟੀਨ ਜਿਹੜਾ ਉਹ ਜ਼ਰੂਰ ਕੀਤਾ ਜਾਊਗਾ ਜੀ। ਤੇ ਜੇ ਇਸ ਤਰ੍ਹਾਂ ਗੱਲ ਕਰੀਏ ਆਪਾਂ ਕਰੋਨਾ ਦੇ ਵਿੱਚ ਹੀ ਇੱਕ ਬੜੀ ਵੱਡੀ ਘਟਨਾ ਵਾਪਰੀ ਸੀ ਪਟਿਆਲਾ ਕਾਂਡ। ਉਹਦੇ ਵਿੱਚ ਜਿਹੜਾ ਜ਼ਖਮੀ ASI ਸੀਗਾ ਹਰਜੀਤ ਸਿੰਘ, ਉਹਨੂੰ ਛੁੱਟੀ ਮਿਲ ਗਈ ਆ, ਉਹਦੇ ਪੁੱਤਰ ਨੂੰ ਨੌਕਰੀ ਮਿਲ ਗਈ ਆ। ਤਾਂ ਦੋਵਾਂ ਲਈ ਅੱਜ ਦਾ ਦਿਨ ਜਿਹੜਾ ਖਾਸ ਆ। ਤਾਂ ਦੋਵੇਂ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅੱਗੇ ਵਧੇ ਆ। ਉਹ ਹਸਪਤਾਲ ਤੋਂ ਆਪਣੇ ਘਰ ਆ ਗਿਆ ਔਰ ਜਿਹੜਾ ਪੁੱਤਰ ਹੈ ਘਰ ਤੋਂ ਹੁਣ ਉਹ ਨੌਕਰੀ ਦੇ ਚਲੇ ਗਿਆ। ਇਸ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਅੱਜ ਤੜਕੇ ਇੱਕ ਬੰਦਾ ਬਿਜਲੀ ਦੇ ਟਾਵਰ ਤੇ ਜਾ ਚੜਿਆ। ਕੁਛ ਲੋਕ ਕਹਿੰਦੇ ਆ ਕਿ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਆ, ਪਰ ਕੁਛ ਰਿਪੋਰਟਾਂ ਇਹ ਕਹਿੰਦੀਆਂ ਕਿ ਉਹਨੂੰ ਰਾਸ਼ਨ ਨਹੀਂ ਮਿਲਿਆ। ਸੋ ਇਹ ਬੇਚੈਨੀ ਜ਼ਰੂਰ ਆ। ਰਾਸ਼ਨ ਦੀ ਇੱਕ ਬਹੁਤ ਵੱਡੀ ਸਮੱਸਿਆ। ਜੇ ਇਹਨਾਂ ਨੇ ਹੁਣ ਕੀਤਾ ਵਾ, ਇਹਨਾਂ ਨੇ ਕਰਫਿਊ ਜਾਂ ਲਾਕਡਾਊਨ ਵਾਧਾ ਇਹਦਾ ਕੀਤਾ, ਇਹਨਾਂ ਨੂੰ ਇਹ ਚੀਜ਼ਾਂ ਸੋਚ ਲੈਣੀਆਂ ਚਾਹੀਦੀਆਂ, ਵਿਚਾਰ ਲੈਣੀਆਂ ਚਾਹੀਦੀਆਂ ਕਿ ਅੱਗੇ ਜਿਹੜਾ ਮਾਮਲਾ ਉਹ ਗੰਭੀਰ ਹੋਏਗਾ। ਇਸੇ ਤਰ੍ਹਾਂ ਜਿਹੜੇ ਮਹਿਰੂਮ ACP ਸੀਗੇ, ਉਹਨਾਂ ਦੀ ਪਤਨੀ, ਇੱਕ SHO ਤੇ ਉਹਨਾਂ ਦਾ ਡਰਾਈਵਰ ਹੈ ਜਿਹੜਾ, ਉਹ ਹੁਣ ਨੈਗੇਟਿਵ ਪਾਏ ਗਏ ਆ, ਉਹਨਾਂ ਦੇ ਟੈਸਟ ਨੈਗੇਟਿਵ ਪਾਏ ਗਏ ਆ। ਇਹਨਾਂ ਨੂੰ ਸਾਰਿਆਂ ਨੂੰ ਕਰੋਨਾ ਸੀਗਾ। ਸ਼੍ਰੋਮਣੀ ਕਮੇਟੀ ਨੇ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਸਰਾਵਾਂ 'ਚ ਰੱਖਣ ਲਈ ਕਿਹਾ ਕਿ ਉਹਨਾਂ ਨੂੰ ਇੱਥੇ ਰੱਖਿਆ ਜਾਵੇ। ਔਰ ਵੈਸੇ ਵੀ ਅੱਜ ਇਸ ਮਾਮਲੇ ਤੇ SGPC ਨੇ 1-2 ਦਫਾ ਪ੍ਰਤੀਕਰਮ ਦਿੱਤੇ। ਉਹ ਕਹਿੰਦੇ ਕਿ ਸਰਾਵਾਂ 'ਚ ਰੱਖਿਆ ਜਾਵੇ ਇਹਨਾਂ ਨੂੰ, ਮਤਲਬ ਕਿ ਜਿਹੜੀ ਕੋਈ ਵਿਵਸਥਾ ਹੈ ਇਹਨਾਂ ਦੀ, ਜਿਹੜੇ ਕੋਈ ਪ੍ਰਬੰਧ ਨੇ ਇਹਨਾਂ ਦੇ, ਉਹਨਾਂ ਦੇ ਵਿੱਚ ਨਾ ਖੱਜਲ ਖੁਆਰ ਕੀਤਾ ਜਾਵੇ। ਇਸ ਤੋਂ ਇਲਾਵਾ ਭਾਈ ਦਰਸ਼ਨ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਵੀ ਕਰੋਨਾ ਦੇ ਖਿਲਾਫ ਜੰਗ ਜਿੱਤ ਲਈ ਆ। ਗੁਰਪ੍ਰੀਤ ਸਿੰਘ ਉਹ ਨੌਜਵਾਨ ਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਸ਼ਾਇਦ ਪਹਿਲਾ ਮਰੀਜ਼ ਸੀਗਾ। ਇਹ ਬਾਹਰੋਂ ਗਿਆ ਹੀ ਮੁੰਡਾ ਤੇ ਇਹਨੂੰ ਕੁਛ ਨਹੀਂ ਸੀਗਾ। ਵੈਸੇ ਇਹਦੀ ਕਿਸਮਤ ਬਹੁਤ ਮਾੜੀ ਆ। ਕਈ ਦਿਨ ਇਹਦਾ ਇਲਾਜ ਚੱਲਿਆ, ਮਹੀਨੇ ਤੋਂ ਉੱਤੇ ਚੱਲਿਆ ਮੇਰੇ ਖਿਆਲ ਦੇ ਨਾਲ। ਮਤਲਬ ਕਿ ਬਿਲਕੁਲ ਇਹ ਤੰਦਰੁਸਤ ਸੀਗਾ, ਪਰ ਜਦ ਵੀ ਟੈਸਟ ਕੀਤਾ ਜਾਂਦਾ ਸੀ ਪੋਜ਼ਿਟਿਵ ਆ ਜਾਂਦਾ ਸੀਗਾ। ਸੋ ਹੁਣ ਅਖੀਰ ਜਾ ਕੇ ਗੁਰਪ੍ਰੀਤ ਸਿੰਘ ਹੈ ਜਿਹੜਾ ਉਹ ਆਪਣੇ ਘਰ ਜਾ ਸਕੂਗਾ। ਚਲੋ ਅਖੀਰ ਤੇ ਇੱਕ ਚੰਗੀ ਖਬਰ ਸੁਣਨ ਨੂੰ ਮਿਲੀ ਹੈ। ਜੀ ਜੀ ਜੀ
ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੀਆਂ ਬਰੂਹਾਂ ਤੋਂ ਮੋੜੇ ਪੰਜਾਬ ਦੇ ਹੀ ਮਜ਼ਦੂਰ। ਦੇਖੋ ਇਹ ਤੇ ਮਾੜੀ ਗੱਲ ਹੈ ਨਾ। ਹੁਣ ਆਪਾਂ ਕਹਿੰਦੇ ਆ ਕਿ ਜਿਹੜੇ ਉਹ ਸ਼ਰਧਾਲੂ ਆ ਜਿਹੜੇ ਨੰਦੇੜ ਸਾਹਿਬ ਦੇ ਵਿੱਚ ਉੱਥੇ ਕਈ ਦਿਨ ਤੋਂ ਅਟਕੇ ਹੋਏ ਸੀਗੇ, ਹੁਣ ਉਹਨਾਂ ਨੂੰ ਖੀਰੀ ਘਰੇ ਤੇ ਭਾਈ ਲਿਆਉਣਾ ਹੀ ਸੀਗਾ ਨਾ। ਇਹ ਤਾਂ ਮੰਨ ਲਓ 6 ਮਹੀਨੇ ਕੰਮ ਚੱਲੂਗਾ ਤਾਂ ਤੁਸੀਂ ਆਪਣੇ ਬੰਦੇ ਥੋੜੀ ਨਾ ਉੱਥੇ ਰੋਲ ਕੇ ਮਾਰੋਗੇ ਜਿਹੜੇ ਬਾਹਰ ਕਿਸੇ ਵੀ ਕੋਨੇ ਦੇ ਵਿੱਚ ਫਸੇ ਆ। ਤਾਂ ਕੋਸ਼ਿਸ਼ ਤਾਂ ਇਹੀ ਕਰਾਂਗੇ, ਆਪਾਂ ਮੰਗ ਕਰਦੇ ਸੀਗੇ ਸਾਰੇ ਕਿ ਸੰਗਤ ਨੂੰ ਕੱਢ ਕੇ ਲਿਆਓ ਜੀ, ਜਿਹੜੇ ਬੰਦੇ ਪੰਜਾਬ ਤੋਂ ਬਾਹਰ ਫਸੇ ਸਾਰਿਆਂ ਨੂੰ ਲਿਆਓ। ਹੁਣ ਗੱਲ ਤੇ ਇਹ ਆ ਕਿ ਕੁਤਾਹੀ ਕਿਤੇ ਹੋਈ ਆ ਤਾਂ ਉਹਦੀ ਗੱਲ ਹੋਣੀ ਚਾਹੀਦੀ ਹੈ। ਇਸ ਗੱਲ 'ਚ ਨਹੀਂ ਪੈਣਾ ਚਾਹੀਦਾ ਕਿ ਉਹਨਾਂ ਨੂੰ ਨਹੀਂ ਸੀ ਲਿਆਉਣਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ ਸੀਗਾ ਜਾਂ ਨਹੀਂ ਕਰਨਾ ਚਾਹੀਦਾ ਸੀਗਾ। ਪਰ ਹੁਣ ਦੂਜੀ ਗੱਲ ਇਹ ਹੈ ਕਿ ਜਦ ਕੋਟੇ ਤੋਂ ਸਟੂਡੈਂਟ ਆ ਰਹੇ ਆ, ਰਾਜਸਥਾਨ ਤੋਂ ਜਿਹੜੇ ਮਜ਼ਦੂਰ ਆ ਉਹ ਆ ਰਹੇ ਆ, ਯੂਪੀ ਤੋਂ ਆ ਰਹੇ ਆ, ਤੇ ਜੇ ਇਸ ਤਰ੍ਹਾਂ ਮਹਾਰਾਸ਼ਟਰ ਚੋਂ ਜਾਂ ਇਧਰੋਂ ਕਿਤੋਂ ਆਏ ਹੋਰ ਮਜ਼ਦੂਰ ਉਹਨਾਂ ਨੂੰ ਨਹੀਂ ਵੜਨ ਦਿੱਤਾ ਜਾ ਰਿਹਾ ਤੇ ਬੜੀ ਮਾੜੀ ਗੱਲ ਆ ਕਿ ਕੋਟੇ ਦੇ ਵਿੱਚ ਸਟੂਡੈਂਟ ਜਿਹੜੇ ਆ ਮਿਡਲ ਕਲਾਸ ਤੋਂ ਜਾਂ ਅਪਰ ਮਿਡਲ ਕਲਾਸ ਤੋਂ ਜਿਹੜੇ ਬਿਲੋਂਗ ਕਰਦੇ ਆ ਉਹ ਆ ਗਏ, ਸ਼ਰਧਾਲੂ ਆ ਗਏ ਜਿਨ੍ਹਾਂ ਦੀਆਂ ਵੋਟਾਂ ਸੀਗੀਆਂ ਬਹੁਤ ਜ਼ਿਆਦਾ, ਰਸੂਖਦਾਰ ਉਹਨਾਂ ਨੂੰ ਕੁਆਰੰਟੀਨ ਵੀ ਨਹੀਂ ਹੋਣ ਦੇ ਰਹੇ ਤਾਂ ਉਹ ਆ ਗਏ। ਤੇ ਇਹ ਵਿਚਾਰੇ ਮਜ਼ਦੂਰ ਜਿਹੜੇ ਕੰਬਾਈਨਾਂ ਨਾਲ ਗਏ ਹੋਣਗੇ ਜਾਂ ਵਾਢੀ ਵੁੱਢੀ ਕਰਨ ਗਏ ਹੋਣਗੇ, ਕੱਲ ਇਹਨਾਂ ਨੂੰ ਵੜਨ ਨਹੀਂ ਦਿੱਤਾ ਗਿਆ ਪਟਿਆਲੇ ਵੱਲੋਂ। ਜਦੋਂ ਆਪਾਂ ਪਾਤੜਾ ਤੋਂ ਇੱਧਰ ਨੂੰ ਵੜਦੇ ਆ ਨਾ ਪੰਜਾਬ ਨੂੰ ਹਰਿਆਣੇ ਚੋਂ, ਤਾਂ ਉੱਥੇ ਰੋਕ ਲਿਆ ਗਿਆ ਜਦ ਕਿ ਇਹਨਾਂ ਦੇ ਕੋਲ ਪਾਸ ਸੀਗਾ ਬਕਾਇਦਾ। ਤਾਂ 30 ਬੰਦੇ ਸੀਗੇ, ਉਹਨਾਂ ਨੂੰ ਵੱਧ ਤੋਂ ਵੱਧ ਤੁਸੀਂ ਕੁਆਰੰਟੀਨ ਕਰ ਦਿਓ। ਪਰ ਇਹ ਥੋੜੀ ਆ ਕਿ ਹੁਣ ਕਿੱਥੋਂ ਚੱਲ ਕੇ ਕਿੱਥੇ ਆਏ ਆ, ਆਪਣੀਆਂ ਬਰੂਹਾਂ ਤੋਂ ਤੁਸੀਂ ਬੰਦਿਆਂ ਨੂੰ ਮੋੜ ਰਹੇ ਹੋ। ਇਹ ਮਾੜੀ ਗੱਲ ਆ ਕਿ ਜਦੋਂ ਤੁਸੀਂ ਸੈਂਕੜੇ ਬੰਦੇ ਵਾਰ ਰਹੇ ਹੋ, ਸੈਂਕੜੇ ਬੰਦੇ ਕਹਿ ਰਹੇ ਹੋ ਕਿ ਚੋਰੀ ਵੜ ਰਹੇ ਆ, ਜਿਹੜੇ ਬੰਦੇ ਬਿਲਕੁਲ ਪਾਰਦਰਸ਼ਤਾ ਦੇ ਨਾਲ ਤੁਹਾਡੇ ਸਾਹਮਣੇ ਆ ਕੇ ਖਲੋਤੇ ਆ ਕਿ ਭਾਈ ਸਾਨੂੰ ਵੜਨ ਦਿਓ, ਤਾਂ ਘੱਟੋ ਘੱਟ ਉਹਨਾਂ ਬੰਦਿਆਂ ਨਾਲ ਤੇ ਇਸ ਤਰ੍ਹਾਂ ਦੀ ਜਾਤੀ ਨਾ ਕਰੋ। ਜਿਹੜੇ ਚੋਰੀ ਆ ਗਏ ਹੁਣ ਤੁਸੀਂ ਉਹਨਾਂ ਨੂੰ ਲੱਭਦੇ ਫਿਰਦੇ ਹੋ, ਲਾਹਨਤਾਂ ਵੀ ਪਾਉਂਦੇ ਪਏ ਹੋ ਸਕਦਾ ਕੇਸ ਵੀ ਪਾ ਦੇਵੋ। ਪਰ ਜਿਹੜੇ ਬੰਦੇ ਇਮਾਨਦਾਰੀ ਨਾਲ ਆਏ ਆ ਤੁਸੀਂ ਉਹਨਾਂ ਮਜ਼ਦੂਰਾਂ ਨੂੰ ਕਿਉਂ ਮੋੜ ਰਹੇ ਹੋ? ਸਮਝ ਤੋਂ ਪਰੇ ਦੀ ਗੱਲ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹ ਦੇਵੇਗੀ ਫਿਰ ਝਟਕਾ। ਦੇਖੋ ਮੁਲਾਜ਼ਮਾਂ ਦਾ ਜਿਹੜਾ ਨਾ ਮੰਦਾ ਹਾਲ ਹੀ ਆ। ਵੈਸੇ ਵੀ ਜਿਹੜੇ ਪੰਜਾਬ ਦੇ ਮੁਲਾਜ਼ਮ ਆ ਇਹਨਾਂ ਨੂੰ ਝਟਕਾ ਪਹਿਲਾਂ ਹੀ ਦਿੱਤਾ ਹੋਇਆ ਮੇਰੇ ਖਿਆਲ ਦੇ ਨਾਲ। 6ਵਾਂ ਪੇ ਕਮਿਸ਼ਨ ਹੈ ਜਿਹੜਾ ਉਹ ਵੀ ਰਹਿੰਦਾ ਇਹਨਾਂ ਦਾ, 7ਵਾਂ ਤੇ ਹੋਣਾ ਹੀ ਕੀ ਆ। ਤਾਂ ਖੈਰ ਦੂਸਰੇ ਪਾਸੇ ਇਹਨਾਂ ਦੇ ਡੀਏ ਰੋਕੇ ਹੋਏ ਆ, ਬਹੁਤ ਲੰਮੇ ਸਮੇਂ ਤੋਂ ਡੀਏ ਜਿਹੜੇ ਇਹਨਾਂ ਦੇ ਰੁਕੇ ਹੋਏ ਆ ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮ ਆ। ਉਹਦਾ ਰੌਲਾ ਵੀ ਪਿਆ ਸੀਗਾ ਪਿੱਛੇ ਜੇ, ਕੁਝ % ਇਹਨਾਂ ਨੇ ਜਾਰੀ ਕੀਤਾ ਸੀਗਾ, ਬਾਕੀ ਹਾਲੇ ਵੀ ਬਕਾਇਆ ਵਾ। ਪਰ ਉੱਤੋਂ ਹੁਣ ਮਾਰ ਕੀ ਪੈ ਰਹੀ ਆ, ਗਾਜ਼ ਕੀ ਡਿੱਗਦੀ ਪਈ ਆ। ਇੱਕ ਤੇ ਇਹ ਆ ਕਿ ਆਫ ਦੀ ਰਿਕਾਰਡ ਕੁਝ ਮੁਲਾਜ਼ਮ ਇਹ ਦੱਸਦੇ ਪਏ ਆ ਕਿ ਦਬਾਅ ਪਾਇਆ ਜਾ ਰਿਹਾ ਸਾਡੇ ਤੇ ਕਿ ਤਨਖਾਹਾਂ 'ਚ ਕਟੌਤੀ ਕਰਵਾਓ, ਮਤਲਬ ਕਿ ਕੱਟ ਲਵਾਓ 5-5 ਹਜ਼ਾਰ 7-7 ਹਜ਼ਾਰ ਦਾ, ਨਹੀਂ ਤਾਂ ਤੁਹਾਨੂੰ ਖੱਜਲ ਕਰਾਂਗੇ। ਇਹ ਆਫ ਦੀ ਰਿਕਾਰਡ ਦੱਸਦੇ ਪਏ। ਦੂਜੀ ਚੀਜ਼ ਜਿਹੜੀ ਆ ਉਹ ਇਹ ਆ ਕਿ 3.5 ਲੱਖ ਸਰਕਾਰੀ ਕਰਮਚਾਰੀਆਂ ਤੇ ਇਸ ਵੇਲੇ ਗਾਜ਼ ਜੋ ਡਿੱਗਦੀ ਪਈ ਉਹ ਇਹ ਆ ਕਿ ਤਨਖਾਹ ਜਿਹੜੀ ਆ ਉਹ ਇਸ ਮਹੀਨੇ ਦੀ ਜਿਹੜੀ ਆਉਣੀ ਆ ਅੱਗੇ ਮਈ ਵਾਲੀ ਦੀ ਉਹ ਲੇਟ ਮਿਲੂਗੀ ਤਕਰੀਬਨ ਅੱਧ ਦੇ ਵਿੱਚ ਜਾ ਕੇ 12 ਮਈ 'ਚ। ਵੈਸੇ ਵੀ ਖਜ਼ਾਨੇ ਜਿਹੜੇ ਆ ਉਹ ਤੁਹਾਨੂੰ ਪਤਾ ਹੀ ਹੈ, ਖਜ਼ਾਨਾ ਦਫ਼ਤਰ ਹੈ ਜਿਹੜੇ ਉਹ ਬਿੱਲ ਬੁੱਲ ਫੜ ਹੀ ਨਹੀਂ ਰਹੇ। ਬਹੁਤ ਵੱਡੀ ਸਮੱਸਿਆ ਹੈ ਇਸ ਵੇਲੇ। ਇਹ ਅਣਅਧਿਕਾਰਤ ਇੱਕ ਤਰ੍ਹਾਂ ਨਾਲ ਕਹਿ ਲਓ ਆਰਥਿਕ ਐਮਰਜੈਂਸੀ ਲਾਈ ਬੈਠੇ ਆ। ਤਾਂ ਹੁਣ ਦੇਖੋ ਸਮੱਸਿਆ ਕੀ ਆ। ਵੈਸੇ ਤਾਂ ਚਲੋ ਮੁਲਾਜ਼ਮ ਦੀ ਤਨਖਾਹ ਲੇਟ ਵੀ ਹੋ ਜਾਂਦੀ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਕੋਈ ਪ੍ਰਾਈਵੇਟ ਸੈਕਟਰ 'ਚ ਜੋਬ ਕਰਦਾ ਜਾਂ ਸਰਕਾਰੀ ਸੈਕਟਰ 'ਚ ਜੋਬ ਕਰਦਾ, ਕਦੇ ਕਦੇ ਇਸ ਤਰ੍ਹਾਂ ਹੋ ਜਾਂਦਾ, ਮੰਦੇ ਚੰਗੇ ਆਉਂਦੇ ਰਹਿੰਦੇ ਆ। ਪਰ ਸਮੱਸਿਆ ਕਿੱਥੇ ਪੈਂਦੀ ਆ ਕਿ ਜਿਹੜੇ ਲੋਕਾਂ ਨੇ ਆਪਣਾ ਜੀਵਨ ਚੱਕਰ ਇਸ ਤਰ੍ਹਾਂ ਸੈੱਟ ਕੀਤਾ ਹੁੰਦਾ ਕਿ ਜਿੱਦਾਂ ਕੋਈ ਲੋਨ ਚੱਲ ਰਿਹਾ ਬੈਂਕ ਤੋਂ, ਤੇ ਉਹ ਤੇ 1 ਤਰੀਕ ਨੂੰ ਮੈਸੇਜ ਕਰ ਦਿੰਦੇ SMS, ਠਾ ਵੱਜਣੇ ਸ਼ੁਰੂ ਹੋ ਜਾਂਦੇ ਆ ਕਿ ਤਗੜੇ ਹੋ ਜਾਓ ਬਈ ਤੁਹਾਡੀ ਕਿਸ਼ਤ ਲੱਗਣੀ ਆ, ਤਗੜੇ ਹੋ ਜਾਓ ਤੁਹਾਡੀ ਕਿਸ਼ਤ ਇੰਨੀ ਤਰੀਕ ਨੂੰ ਲੱਗਣ ਜਾ ਰਹੀ ਆ। ਹੁਣ ਤੁਸੀਂ ਤੇ ਚਲੋ ਕਹਿ ਦਿੱਤਾ ਕਿ ਅਸੀਂ 10 ਨੂੰ ਜਾਂ 12 ਨੂੰ ਪਾਵਾਂਗੇ, ਤੇ ਮੁਲਾਜ਼ਮ ਵੀ ਠੰਡਾ ਹੋਕਾ ਭਰ ਕੇ ਬਹਿ ਜਾਊਗਾ ਕਿ ਠੀਕ ਆ ਲੇਟ ਆ ਗਈ ਤਾਂ ਚੱਲ ਕੋਈ ਗੱਲ ਨਹੀਂ ਹੈ, ਇਹ ਮੰਦਾ ਚੰਗਾ ਚੱਲਦਾ ਪਿਆ। ਹੁਣ ਪਰ ਸਾਰੇ ਜਿਹੜੇ ਮੁਲਾਜ਼ਮ ਆ ਉਹ ਰਹਿੰਦੇ ਸਹਿੰਦੇ ਜਿਹੜੇ ਸਰਦੇ ਪੁੱਜਦੇ ਨਹੀਂ ਹੁੰਦੇ, ਥੋੜੇ ਇਹੋ ਜਿਹੇ ਵੀ ਹੁੰਦੇ ਆ। ਹੁਣ ਪਤਾ ਨਹੀਂ ਕਿੰਨੀ ਕੁ ਗਿਣਤੀ ਹੋਏਗੀ ਜਿਨ੍ਹਾਂ ਦਾ ਸਾਰਾ ਨਿਰਵਾਹ ਆ, ਜਿਹੜਾ ਜੀਵਨ ਦਾ ਨਿਰਵਾਹ ਹੈ ਜਿਹੜਾ ਉਹ ਤਨਖਾਹ ਨਾਲ ਹੀ ਹੁੰਦਾ। ਮਤਲਬ ਕਿ 1 ਤਰੀਕ ਨੂੰ ਤਨਖਾਹ ਆਈ, ਉਸ ਨਾਲ ਗਰੋਸਰੀ ਵਾਲੇ ਦਾ ਹਿਸਾਬ ਕੀਤਾ, ਦੁੱਧ ਵਾਲੇ ਦਾ ਹਿਸਾਬ ਕੀਤਾ, ਮਕਾਨ ਮਾਲਕ ਨੂੰ ਰੈਂਟ ਦਿੱਤਾ, ਕੁਛ ਬਹੁਤ ਹੁੰਦਾ ਹੀ ਆ, ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਜੀਵਨ ਚੱਲਦਾ ਹੈ। ਤਾਂ ਉਹ ਫਿਰ ਲਿਹਾਜ਼ ਨਹੀਂ ਹੋਏਗਾ, ਉਹ ਤਾਂ ਪੈਨਲਟੀ ਪੈ ਜਾਊਗੀ ਉਹਨਾਂ ਨੂੰ। ਸੋ ਇਹ ਸਰਕਾਰ ਜਿਹੜੀ ਆ ਇਹ ਤਾਂ ਕਹਿੰਦੀ ਸੀ ਅਸੀਂ ਤਨਖਾਹ ਰੁਕਣ ਹੀ ਨਹੀਂ ਦੇਵਾਂਗੇ, ਅਪ੍ਰੈਲ ਮਈ ਦੀ ਤਾਂ ਘੱਟੋ ਘੱਟ ਅਸੀਂ ਰੁਕਣ ਹੀ ਨਹੀਂ ਦੇਵਾਂਗੇ। ਪਰ ਇੱਥੇ ਆ ਕੇ ਬ੍ਰੇਕਾਂ ਇਹਨਾਂ ਦੀਆਂ ਵੱਜਦੀਆਂ ਨਜ਼ਰ ਆਉਂਦੀਆਂ।
ਸੋ ਇਹ ਕੰਮ ਤੇ ਹੁਣ ਦੇਖੋ ਇਹਨਾਂ ਨੂੰ ਠੀਕ ਕਰਨਾ ਪਊਗਾ। ਕਿਉਂਕਿ ਇਸ ਹਾਲਤ ਦੇ ਵਿੱਚ ਜੋ ਆਲਮ ਹੈ ਇਸ ਵੇਲੇ ਸਾਡੇ ਸਾਹਮਣੇ ਆ, ਜਿਹੜਾ ਮੰਜ਼ਰ ਸਾਨੂੰ ਦਿਖਾਈ ਦਿੰਦਾ, ਜੇ ਇੱਥੇ ਆ ਕੇ ਕੋਈ ਜਥੇਬੰਦੀ ਕੱਲ ਨੂੰ ਸਟ੍ਰਾਈਕ ਦਾ ਸੱਦਾ ਦੇ ਦਿੰਦੀ ਆ ਜਾਂ ਕੋਈ ਹੋਰ ਸੰਘਰਸ਼ ਵਿੱਢ ਦਿੰਦੀ ਆ, ਘਰੇ ਬੈਠਿਆਂ ਦਾ ਹੀ ਭਾਵੇਂ ਕੋਈ ਸੰਘਰਸ਼ ਹੋਵੇ, ਚਾਹੇ ਕੋਈ ਕਲਮ ਛੋੜੂ ਹੜਤਾਲ ਜਿੱਦਾਂ ਹੁੰਦੀ ਆ, ਉਹ ਕੋਈ ਅੰਦੋਲਨ ਕਰ ਦਿੰਦੇ ਆ, ਤਾਂ ਫਿਰ ਕੀ ਕਰੋਗੇ ਤੁਸੀਂ? ਤਾਂ ਇੱਕ ਵਿਪਤਾ ਦਾ ਸਬੱਬ ਬਣੇਗਾ। ਤਾਂ ਇਹਨਾਂ ਨੂੰ ਘੱਟੋ ਘੱਟ ਇਹੀ ਚਾਹੀਦਾ ਕਿ ਇਸ ਵੇਲੇ ਜਿਵੇਂ ਕਿਵੇਂ ਵੀ ਆ ਇਹ ਆਪਣਾ ਡੰਗ ਟਪਾਉਣ। ਜਦੋਂ ਥੋੜੀ ਇਕਨੋਮੀ ਜਿਹੜੀ ਆ ਉਹ ਰੜਨ ਲੱਗੂਗੀ, ਚੱਲਣ ਲੱਗੂਗੀ, ਉਦੋਂ ਫਿਰ ਨਵੇਂ ਫੈਸਲੇ ਲੈ ਜਾ ਸਕਦੇ ਆ। ਹਾਲ ਦੀ ਘੜੀ ਤਾਂ ਤੁਹਾਨੂੰ ਇਹ ਡੰਗ ਟਪਾਉਣਾ ਹੀ ਪਊਗਾ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰੀਏ, ਕਹਿੰਦੇ ਡੀਸੀ ਦੇ ਪਾਸ ਨੂੰ ਮੰਨਦਾ ਡੀਐਸਪੀ ਤੇ ਪਾਸ ਹੁੰਦਿਆਂ ਵੀ ਕੱਟਿਆ ਪਰਚਾ। ਹਾਂਜੀ ਦੇਖੋ, ਫਿਰੋਜ਼ਪੁਰ ਦੀ ਘਟਨਾ ਹੈ। ਇੱਕ ਕੋਈ ਮਕੈਨਿਕ ਸੀਗਾ, ਉਹਦੇ ਕੋਲ ਪਾਸ ਸੀਗਾ, ਉਹਨੇ ਦੱਸਿਆ ਕਿ ਹਾਂ ਭਾਈ ਮੇਰੇ ਕੋਲ ਪਾਸ ਵਾ, ਪਰ ਦੱਸਦੇ ਆ ਕਿ ਇੱਕ ਤਾਂ ਉਹਨੂੰ ਬੜੀ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਜਿੱਦਾਂ ਕੋਥਰਾ ਹੁੰਦਾ ਕੋਈ ਬੰਦਾ, ਇਸ ਤਰ੍ਹਾਂ ਕੋਥਰੇਪਣ ਦੇ ਨਾਲ ਪਿਆ ਡੀਐਸਪੀ। ਉਹ ਕਹਿੰਦਾ ਕਿ ਮੈਨੂੰ ਬੇਇੱਜ਼ਤ ਕੀਤਾ। ਇਸ ਤੋਂ ਇਲਾਵਾ ਤੇ ਉਹਨੇ ਕਿਹਾ ਕਿ ਮੈਂ ਇਹੋ ਜਿਹੇ ਪਾਸ ਨੂੰ ਨਹੀਂ ਮੰਨਦਾ, ਕਥਿਤ ਤੌਰ ਤੇ ਉਹਨੇ ਪਾਸ ਪਾੜ ਕੇ ਸੁੱਟਣ ਦਾ ਵੀ ਕਿਹਾ। ਇਸ ਤੋਂ ਇਲਾਵਾ ਕਹਿੰਦਾ ਕਿ ਮੈਨੂੰ ਬਹੁਤ ਜ਼ਲੀਲ ਕੀਤਾ ਗਿਆ। ਹਾਲਾਂਕਿ ਜਿਹੜੇ ਹੋਰ ਮੋਟਰ ਗੱਡੀਆਂ ਤੇ ਲੰਘਦੇ ਲੋਕ ਸਨ ਉਹਨਾਂ ਨੂੰ ਨਹੀਂ ਰੋਕਿਆ ਗਿਆ ਜਾਂ ਰੋਕ ਕੇ ਛੱਡ ਦਿੱਤਾ ਗਿਆ, ਤੇ ਉਲਟਾ ਜਿਸ ਬੰਦੇ ਕੋਲ ਪਾਸ ਸੀਗਾ, ਕਰਫਿਊ ਪਾਸ ਸੀਗਾ, ਉਹਦੇ ਤੇ 188 ਦਾ ਪਰਚਾ ਵੀ ਕੱਢ ਦਿੱਤਾ ਗਿਆ। ਇਹ ਹੁਣ ਵੇਖੋ ਕਮਾਲ ਦੀ ਗੱਲ ਆ ਕਿ ਜੇ ਤੁਸੀਂ ਪਾਸ ਮੰਨਣਾ ਹੀ ਨਹੀਂ ਹੈ ਤਾਂ ਫਿਰ ਇਹ ਜਿਹੜਾ ਪਾਸ ਬਣਾਉਣਾ ਉਹ ਕਾਹਦੇ ਵਾਸਤੇ ਆ? ਉਹ ਫਰੇਮ ਦੇ ਵਿੱਚ ਥੋੜੀ ਨਾ ਟੰਗਣ ਵਾਸਤੇ ਆ ਕਿ ਫਰੇਮ ਦੇ ਵਿੱਚ ਜੜਾ ਕੇ ਤੁਸੀਂ ਰੱਖ ਕੰਧ ਤੇ ਟੰਗ ਦਿਓ। ਇਹਦੇ ਵਾਸਤੇ ਥੋੜੀ ਨਾ, ਉਹ ਲੰਘਣ ਵਾਸਤੇ ਆ। ਜੇ ਕਿਸੇ ਨੇ ਕਰਫਿਊ ਪਾਸ ਲਿਆ ਤਾਂ ਇਹ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਗੱਲ ਆ ਕਿ ਜੇ ਕੋਈ ਬੰਦਾ ਪਾਸ ਹੋਲਡਰ ਆ, ਉਹਦੇ ਕੋਲ ਪਾਸ ਆ, ਉਹ ਆਪਣੇ ਜੋ ਤੈਅ ਪੈਮਾਨੇ ਆ ਉਹਨਾਂ ਤੈਅ ਪੈਮਾਨਿਆਂ ਦੇ ਤਹਿਤ ਚੱਲਦਾ ਪਿਆ, ਆਪਣੇ ਕਾਰੋਬਾਰ ਤੇ ਜਾ ਰਿਹਾ ਵਾ, ਤਾਂ ਇਸ ਤਰ੍ਹਾਂ ਮਿਸਬਿਹੇਵ ਗਲਤ ਗੱਲ ਆ। ਪਰ ਇਹ ਇੱਕ ਸਾਈਡ ਦੀ ਗੱਲ ਆ। ਦੂਸਰੀ ਸਾਈਡ ਦਾ ਹੁਣ ਆਪਾਂ ਨੂੰ ਪਤਾ ਨਹੀਂ ਹੈ ਕਿ ਪੁਲਿਸ ਦਾ ਕੀ ਪੱਖ ਆ। ਸੋ ਉਹ ਦੂਸਰਾ ਪੱਖ ਸਾਹਮਣੇ ਆਊਗਾ ਤਾਂ ਪਤਾ ਲੱਗਣਾ। ਪਰ ਜੇ ਉਹਦੇ ਕੋਲ ਪਾਸ ਆ ਤੇ ਉਲਟਾ ਕੇਸ ਦਰਜ ਕਰ ਦਿੱਤਾ ਗਿਆ ਤੇ ਇਹਦੇ ਤੇ ਤਾਂ ਫਿਰ ਮੇਰੇ ਖਿਆਲ ਦੇ ਨਾਲ ਡੀਐਸਪੀ ਤੇ ਕਾਰਵਾਈ ਹੋਣੀ ਚਾਹੀਦੀ ਆ, ਜਿਹੜਾ ਡੀਸੀ ਦੇ ਹੁਕਮਾਂ ਨੂੰ ਨਹੀਂ ਮੰਨਦਾ ਪਿਆ। ਤੇ ਸਾਡੇ ਵਰਗੇ ਤੇ ਡੀਸੀ ਦਾ ਇੱਕ ਤੜਕੇ ਫਰਲਾ ਜਾਰੀ ਹੁੰਦਾ ਕਿ ਲਓ ਭਾਈ ਆਹ ਵਾ ਬੰਦੇ ਇੰਨੇ ਵਜੇ ਤੱਕ ਨਹੀਂ ਨਿਕਲਣਗੇ ਬਾਹਰ, ਸਾਰੇ ਤੜਕੇ ਬਹਿ ਜਾਂਦੇ ਆ। ਤਾਂ ਫਿਰ ਇਹਦਾ ਮਤਲਬ ਇਹ ਆ ਕਿ ਡੀਸੀ ਦੇ ਨਾਲ ਡੀਐਸਪੀ ਵੀ ਕਿਤੇ ਵੱਡਾ ਵਾ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।